ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਦੇ ਹਾਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਤੇ ਫਿਰ ਉਹਨਾਂ ਦੇ ਨਾਲ ਕਰਦੇ ਹਾਂ ਕੁਝ ਅਹਿਮ ਖਬਰਾਂ ਨੂੰ ਲੈ ਕੇ ਕੁਝ ਖਾਸ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੇ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ, ਰਿਸ਼ਪਾਲ ਸਿੰਘ, ਭਰਪੂਰ ਸਿੰਘ ਗਿੱਲ ਫਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਸ਼ਰਮਾ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਗੁਲਾਮ ਨਬੀ ਆਜ਼ਾਦ ਤੋਂ। ਕਹਿੰਦੇ ਗੁਲਾਮ ਨਬੀ ਆਜ਼ਾਦ ਜਦੋਂ ਤੋਂ ਉਹਨਾਂ ਨੇ ਅਸਤੀਫਾ ਦਿੱਤਾ 6-7 ਪੇਜਾਂ ਦਾ ਤੇ ਫਿਰ ਗਹਿਲੋਤ ਤੇ ਹੋਰ ਕਾਂਗਰਸ ਦੇ ਕਈ ਉੱਘੇ ਲੀਡਰ ਜਿਹੜੇ ਆ ਉਹਨਾਂ ਨੇ ਤੰਜ਼ ਕਸੇ, ਸੰਜੇ ਗਾਂਧੀ ਨਾਲ ਜੋੜਿਆ। ਪਰ ਇਸ ਗੱਲ ਦਾ ਜਵਾਬ ਜ਼ਰੂਰ ਲੈਣਾ ਚਾਹਾਂਗਾ ਕਿ ਗੁਲਾਮ ਨਬੀ ਆਜ਼ਾਦ ਬਣਨਗੇ ਭਾਜਪਾ ਦੇ ਲਈ ਕੈਪਟਨ ਅਮਰਿੰਦਰ ਸਿੰਘ, ਇਹ ਗੱਲ ਕਿੱਥੋਂ ਨਿਕਲੀ? ਪ੍ਰਵੀਨ ਜੀ, ਕੱਲ ਜਦੋਂ ਇਹ ਖਬਰ ਆਉਂਦੀ ਆ ਕਿ 5 ਪੰਨਿਆਂ ਦਾ ਅਸਤੀਫਾ ਲਿਖਤਾ, ਸੋਨੀਆ ਗਾਂਧੀ ਨੂੰ ਲੰਬੀ ਚੌੜੀ ਚਿੱਠੀ ਲਿਖਤੀ ਜੀ, ਤੇ ਤਦ ਤੋਂ ਸੋਸ਼ਲ ਮੀਡੀਆ ਤੇ, ਟੀਵੀ ਚੈਨਲਾਂ ਤੇ ਅਖਬਾਰਾਂ ਦੀਆਂ ਸੁਰਖੀਆਂ 'ਚ ਇੱਕ ਲਾਈਨ ਮਤਲਬ ਕਿ ਤੁਹਾਡੇ ਸਿੱਧੇ ਟੱਚ ਕਰ ਰਹੀ ਹੈ ਕਿ ਗੁਲਾਮ ਹੋਏ ਆਜ਼ਾਦ, ਕਾਂਗਰਸ ਤੋਂ ਮਤਲਬ ਗੁਲਾਮ ਹੋ ਗਏ ਆਜ਼ਾਦ, ਇਹੋ ਜਿਹੇ ਸਿਰਲੇਖ ਲਗਾਤਾਰ ਪੜ੍ਹਨ ਨੂੰ ਮਿਲ ਰਹੇ ਨੇ ਨਾ। ਸੋ ਇਸ ਨੂੰ ਮੈਂ ਦੇਖ ਰਿਹਾ ਸੀਗਾ ਕਿ ਅੱਗੇ ਨਾ ਖੁੱਲੇ ਚਾਰਗਾਹ ਹੁੰਦੇ ਸੀ ਆਪਣੇ, ਤੇ ਉੱਥੇ ਪਸ਼ੂ ਖੁੱਲੇ ਛੱਡ ਦਿੱਤੇ ਜਾਂਦੇ ਸੀ ਔਰ ਜਿਨ੍ਹਾਂ ਦਾ ਪਤਾ ਹੁੰਦਾ ਸੀ ਕਿ ਆਹ ਪਸ਼ੂ ਤੁਹਾਡਾ ਚਾਰਗਾਹ ਤੋਂ ਬਾਹਰ ਚੱਲ ਜੂ, ਕਿਸੇ ਦੇ ਖੇਤ 'ਚ ਵੜ ਜੂ, ਉਹਦੀ ਲੱਤ ਨੂੰ ਰੱਸੀ ਬੰਨ੍ਹ ਦਿੱਤੀ ਜਾਂਦੀ ਸੀ ਤੇ ਉਹਨੂੰ ਇੱਕ ਕਿੱਲੇ ਨਾਲ ਜਾਂ ਧਰਤੀ 'ਚ ਗੱਡਿਆ ਕੁਛ ਹੈ ਨਾ, ਉੱਥੇ ਉਹ ਬੰਨ੍ਹ ਦਿੱਤਾ ਜਾਂਦਾ, ਦਰਖਤ ਨਾਲ ਬੰਨ੍ਹ ਦਿੱਤਾ ਜਾਂਦਾ ਸੀ ਕਿ ਤੂੰ ਭਾਈ ਇੱਥੇ ਤੱਕ ਘੁੰਮ ਸਕਦਾ। ਹੁਣ ਗੁਲਾਮ ਨਬੀ ਆਜ਼ਾਦ ਕੀ ਆਜ਼ਾਦ ਹੋਏ ਨੇ ਜਾਂ ਇੱਕ ਨਵੀਂ ਗੁਲਾਮੀ 'ਚ ਪੈਣ ਜਾ ਰਹੇ ਨੇ? ਸੋ ਇਹ ਆਪਣੇ ਆਪ ਸਵਾਲ ਹੈ। ਘੋੜਾ ਜੇ ਖੁਰਲੀ ਤੇ ਬੰਨਿਆ ਤਾਂ ਉਹਦੇ ਮੁਰਲੇ ਖੁਰ ਨੂੰ ਰੱਸੀ ਬੰਨ੍ਹ ਕੇ ਬੰਨ੍ਹ ਦਿੰਦੇ ਨੇ ਜੀ, ਤੇ ਜਦੋਂ ਖੁੱਲਾ ਚਰਨ ਲਈ ਛੱਡਦੇ ਨੇ ਤਾਂ ਪਿਛਲੀ ਲੱਤ ਨੂੰ ਰੱਸੀ ਬੰਨ੍ਹ ਦਿੰਦੇ ਨੇ। ਸੋ ਹੁਣ ਕੀ ਮੁਰਲੀ ਰੱਸੀ ਖੋਲ ਕੇ ਪਿਛਲੀ ਬੰਨ੍ਹੀ ਹੋ ਜਾਣੀ ਹੈ? ਇਹ ਸਵਾਲ ਹੈ ਕਿ ਗੁਲਾਮ ਨਵੀਂ ਗੁਲਾਮੀ 'ਚ ਪੈਣਗੇ। ਸੋ ਇਸ ਲਈ ਇਸ ਆਜ਼ਾਦੀ ਨੂੰ ਮੈਂ ਕਿਵੇਂ ਸਮਝਾਂ? ਹਾਂ ਜੀ, ਜਿਹੜਾ ਅਸਤੀਫਾ ਦਿੱਤਾ ਉਹਨਾਂ ਨੇ, ਜਿਸ ਆਧਾਰ ਬਣਾਇਆ, ਉਹ ਲੋਕਾਂ ਦੀ ਗੱਲ ਮਨ ਨੂੰ ਲੱਗ ਰਹੀ ਆ। ਦੇਖੋ, ਗੁਲਾਮ ਨਬੀ ਆਜ਼ਾਦ ਹੋਰੀ ਇੱਕ ਸੁਲਝੇ ਹੋਏ ਲੀਡਰ ਵਜੋਂ ਜਾਣੇ ਜਾਂਦੇ ਨੇ। ਇੱਕ ਤਕਰੀਰ ਕਰਨ ਦੇ ਵਿੱਚ, ਮੁੱਦਾ ਰੱਖਣ ਦੇ ਵਿੱਚ, ਭਾਰਤ ਦਾ ਸਾਂਝਾ ਚਿਹਰੇ ਦੇ ਰੂਪ 'ਚ ਉਹਨਾਂ ਦੀ ਇੱਕ ਚੰਗੀ ਪਹਿਚਾਣ ਸੀ ਔਰ ਉਹਨਾਂ ਨੇ ਪਾਰਟੀ ਲਈ, ਸੰਜੇ ਗਾਂਧੀ ਲਈ, ਰਾਜੀਵ ਲਈ ਤੇ ਇੱਥੋਂ ਤੱਕ ਕਿ ਸੋਨੀਆ ਲਈ ਚੰਗਾ ਕੰਮ ਕੀਤਾ। ਇਹ ਸਭ ਦੇ ਦੌਰਾਨ ਉਹਨਾਂ ਦੀਆਂ ਜੇ ਪ੍ਰਾਪਤੀਆਂ ਨੂੰ ਦੇਖੋਗੇ ਤਾਂ ਪ੍ਰਾਪਤੀਆਂ ਦਾ ਕੱਲ ਦਾ ਜਿਹੜਾ ਜ਼ਿਕਰ ਚੱਲ ਰਿਹਾ ਜੀ ਕਿ ਉਹ ਯੂਥ ਕਾਂਗਰਸ ਤੋਂ ਉੱਠੇ ਜੀ, ਉਹ ਪ੍ਰਧਾਨ ਬਣ ਗਏ ਜੀ, ਉਹ ਬੜੇ ਲੀਡਰ ਬਣ ਗਏ ਜੀ, ਉਹ ਰਾਹੁਲ ਉਹਦੇ ਸੰਜੇ ਦੇ ਨੇੜੇ ਸੀ ਜੀ, ਇੱਥੇ ਉੱਪਰ ਲਿਆਂਦਾ ਜੀ ਉਹਨਾਂ ਨੂੰ, ਰਾਜੀਵ ਨੇ ਉਹਨਾਂ ਨੂੰ ਅੱਗੇ ਬਣਾਇਆ ਜੀ, ਮੰਤਰੀ ਬਣ ਗਏ ਜੀ, ਆ ਬਣ। ਪਰ ਸਮਾਜ ਨੂੰ ਕੀ ਦਿੱਤਾ ਜੀ? ਲੋਕਾਂ ਨੂੰ ਕੀ ਦਿੱਤਾ? ਕੋਈ ਉਹੇ ਜਿਹਾ 10 ਚੀਜ਼ਾਂ ਕੋਈ ਉਂਗਲਾਂ ਤੇ ਗਿਣ ਕੇ ਜੇ ਕਿਸੇ ਨੂੰ ਯਾਦ ਹੋਵੇ ਦੱਸ ਦੇਣ। ਗੁਲਾਮ ਨਬੀ ਆਜ਼ਾਦ ਨੂੰ ਖੁਦ ਨਹੀਂ ਯਾਦ ਹੋਊਗਾ ਕਿ ਮੈਂ ਬੜੇ 10 ਕੰਮ ਸਮਾਜ ਲਈ, ਦੇਸ਼ ਲਈ ਕਿਹੜੇ ਕੀਤੇ। ਸਹੀ ਹੈ। ਸੋ ਇਸ ਲਈ ਜੇ ਤੁਸੀਂ ਇੰਨੇ ਸਾਲ ਰਾਜਨੀਤੀ ਕਰਕੇ ਨਹੀਂ ਕੁਛ ਕਰ ਸਕੇ, ਹੁਣ ਕਿਹੜਾ ਨਵਾਂ ਮਹਿਲ ਖੜਾ ਕਰ ਲਓਗੇ? ਹੁਣ ਨਵੀਂ ਕਿਹੜੀ ਮਤਲਬ ਕਿ ਕੁਛ ਨਵਾਂ ਕਰ ਲਓਗੇ? ਸੋ ਇਸ ਲਈ ਆਹ ਜਿਹੜਾ ਭਰਮ ਹੈ ਕਿ ਜੀ ਮੈਂ ਹੁਣ ਕੁਛ ਨਵਾਂ ਕਰੂੰਗਾ, ਇਹ ਵੀ ਇੱਕ ਭਰਮ ਟੁੱਟਦਾ। ਦੂਸਰੀ ਗੱਲ, ਉਹਨਾਂ ਨੇ ਜਿਹੜਾ ਹਮਲਾ ਰਾਹੁਲ ਤੇ ਕੀਤਾ ਜੀ, ਉਸ ਨੂੰ ਲੈ ਕੇ ਦੋ ਤਰ੍ਹਾਂ ਦੇ ਤੁਹਾਨੂੰ ਵਿਚਾਰ ਕਰਨਾ ਪਏਗਾ। ਇਹ ਰਾਜਨੀਤੀ ਦਾ ਅੱਜ ਦਾ ਇੱਕ ਕੌੜਾ ਸੱਚ ਹੈ, ਸਵਾਲ ਕਾਂਗਰਸ ਦਾ ਨਹੀਂ ਹੈ ਜੀ। ਗੁਲਾਮ ਨਬੀ ਆਜ਼ਾਦ ਕਹਿੰਦੇ ਕਿ ਅਸੀਂ ਰਾਜੀਵ ਨਾਲ ਕੰਮ ਕੀਤਾ, ਅਸੀਂ ਇੰਦਰਾ ਨਾਲ ਕੰਮ ਕੀਤਾ, ਅਸੀਂ ਸੰਜੇ ਨਾਲ ਕੰਮ ਕੀਤਾ, ਅਸੀਂ ਤੁਹਾਡੇ ਨਾਲ ਵੀ ਸੋਨੀਆ ਗਾਂਧੀ ਜੀ ਕੰਮ ਕੀਤਾ। ਤੁਸੀਂ ਸਾਰੇ ਪੁਰਾਣੇ ਲੀਡਰਾਂ ਨੂੰ ਸਾਨੂੰ ਸਨਮਾਨ ਦਿੰਦੇ ਸੀ, ਸਾਡੀ ਸਲਾਹ ਲੈਂਦੇ ਸੀ, ਉਸ ਹਿਸਾਬ ਨਾਲ ਚੱਲਦੇ ਸੀ। ਜਦੋਂ ਅਚਾਨਕ ਤੁਸੀਂ ਰਾਹੁਲ ਗਾਂਧੀ ਨੂੰ ਮੂਹਰੇ ਕੀਤਾ
ਤੇ ਉਹਨੇ ਸਾਰੇ ਪੁਰਾਣਿਆਂ ਨੂੰ ਸੀਨੀਅਰਾਂ ਨੂੰ ਪਰੇ ਕਰਕੇ ਅਣਤਜਰਬੇਕਾਰ ਆਪਣੇ ਚਾਪਲੂਸ ਉਹ ਨੇੜੇ ਰੱਖ ਲਏ ਤੇ ਉਹ ਚਾਪਲੂਸੀ ਕਾਰਨ ਜੀ ਕਹਿੰਦੇ ਕਾਂਗਰਸ ਦਾ ਪੱਠਾ ਬੈਠਦਾ ਗਿਆ। ਤੁਸੀਂ ਉਹ ਚੰਗੀ ਸਲਾਹ ਨਹੀਂ ਮੰਨਦੇ ਸੀ, ਨਾ ਉਹ ਕਹਿੰਦੇ ਆਪ ਕੋਈ ਫੈਸਲਾ ਲੈਂਦੇ ਸੀ, ਇੱਥੋਂ ਤੱਕ ਕਿ ਉਹਨਾਂ ਦੇ ਪੀਏ ਜਾਂ ਸਿਕਿਉਰਿਟੀ ਵਾਲੇ ਫੈਸਲਾ ਲੈਂਦੇ ਸੀ ਕਹਿੰਦੇ। ਜੀ ਜੀ। ਸੋ ਇਹਦੇ ਵਿੱਚ ਇੱਕ ਪਹਿਲੂ ਤਾਂ ਇਹ ਹੈ ਕਿ ਇਹਦਾ ਮਤਲਬ ਕੀ ਰਾਹੁਲ ਗਾਂਧੀ ਅਣਸਿੱਖਿਆ ਨੇ, ਰਾਹੁਲ ਗਾਂਧੀ ਨੂੰ ਜਬਰੀ ਪੇਸ਼ ਕੀਤਾ ਜਾ ਰਿਹਾ, ਜਿਸ ਨੂੰ ਲੈ ਕੇ ਕਾਂਗਰਸ ਦਾ ਵਰਕਰ ਲੀਡਰ ਸਾਰੇ ਨਾਰਾਜ਼ ਨੇ। ਸੋਨੀਆ ਗਾਂਧੀ ਦਾ ਪੁੱਤਰ ਮੋਹ ਹੈ ਉਹ ਕਿ ਉਸਨੂੰ ਹਰ ਹਾਲ 'ਚ ਆਪਣਾ ਹੀ ਮੁੰਡਾ ਦਿਖਦਾ ਕਿ ਜੋ ਮਰਜ਼ੀ ਹੋ ਜਾਵੇ, ਇਹਨੂੰ ਇੱਕ ਵਾਰ ਮੈਂ ਫਿੱਟ ਕਰਨਾ। ਬਾਰ-ਬਾਰ ਕੋਸ਼ਿਸ਼ਾਂ ਹੋ ਰਹੀਆਂ ਨੇ। ਰਾਹੁਲ ਗਾਂਧੀ ਕਿੰਨੀ ਵਾਰ ਪੈਰ ਛਡਾ ਕੇ, ਹੱਥ ਛਡਾ ਕੇ ਭੱਜਦੇ ਵੀ ਨਜ਼ਰ ਆਏ ਨੇ ਕਿ ਮੈਂ ਨਹੀਂ ਇੱਥੇ ਖੜਨਾ, ਮੈਂ ਨਹੀਂ ਆਹ ਲਾਈਨ 'ਚ ਬੈਠਣਾ, ਮੈਂ ਨਹੀਂ ਮੂਹਰੇ ਬੈਠਣਾ, ਮੈਨੂੰ ਨਹੀਂ ਉਹਦਾ ਚਾਹੀਦਾ। ਉਹ ਭੱਜਦੇ ਵੀ ਨਜ਼ਰ ਆਉਂਦੇ ਨੇ। ਕੀ ਮਾਂ ਜਬਰੀ ਥੋਪਣਾ ਚਾਹੁੰਦੀ ਹੈ? ਦੂਸਰੇ ਪਾਸੇ ਦੂਸਰਾ ਪਹਿਲੂ ਇਹਦਾ ਇਹ ਆ ਕਿ ਗੁਲਾਮ ਨਬੀ ਆਜ਼ਾਦ ਦੀ ਉਹ ਸਾਰੀ ਇਬਾਰਤ ਦੇ ਵਿੱਚ ਜਿਹੜਾ ਉਹਨੇ ਅਸਤੀਫਾ ਲਿਖਿਆ, ਉਹਦੇ ਵਿੱਚ ਇੱਕ ਸਾਫ਼ ਝਲਕ ਮਿਲਦੀ ਆ ਕਿ ਜੀ ਅਸੀਂ ਕੁਰਸੀ ਛੱਡਣ ਲਈ ਤਿਆਰ ਨਹੀਂ ਸੀ, ਸਾਨੂੰ ਕੁਰਸੀ ਚਾਹੀਦੀ ਸੀ। ਤੁਸੀਂ ਰਾਜ ਸਭਾ ਨੇ ਮੈਨੂੰ ਦੁਬਾਰਾ ਭੇਜਿਆ, ਤੁਸੀਂ ਮੈਨੂੰ ਮੇਨ ਕਮੇਟੀ ਚੋਂ ਬਾਹਰ ਕੱਢਤਾ, ਤੁਸੀਂ ਮੇਰਾ ਹੀ ਖਾਸ ਬੰਦਾ ਜੰਮੂ ਕਸ਼ਮੀਰ 'ਚ ਪ੍ਰਧਾਨ ਬਣਾਤਾ। ਇਸ ਲਈ ਵੀ ਮੈਂ ਨਾਰਾਜ਼ ਹਾਂ ਕਿ ਮੇਰੇ ਬੰਦੇ ਨੂੰ ਕਿਉਂ ਬਣਾਇਆ, ਮੈਨੂੰ ਇਹ ਰੱਖਣਾ ਸੀ। ਸੋ ਇਹਦਾ ਮਤਲਬ ਤੁਸੀਂ ਨੌਜਵਾਨੀ ਨੂੰ, ਨਵੀਂ ਪੀੜ੍ਹੀ ਨੂੰ ਅੱਗੇ ਦੇਖਣਾ ਹੀ ਨਹੀਂ ਚਾਹੁੰਦੇ। ਇਹ ਇਕੱਲਾ ਕਾਂਗਰਸ ਦਾ ਮਸਲਾ ਨਹੀਂ ਹੈ, ਸਾਰੀਆਂ ਛੋਟੇ ਤੋਂ ਲੈ ਕੇ ਬੜੇ ਸੰਗਠਨ, ਅਹੁਦਿਆਂ, ਸੰਸਥਾਵਾਂ ਦੀ ਇਹੀ ਸਥਿਤੀ ਹੈ। ਮਤਲਬ ਕੋਈ ਤਾਂ ਕ੍ਰਾਈਟੇਰੀਆ ਹੋਵੇ। ਇੱਕ ਟਰਸਟ ਹੈ, ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ, ਵੱਡਾ ਟਰਸਟ ਹੈ, ਬਹੁਤ ਵੱਡੀ ਅਖਬਾਰ ਹੈ ਜੀ, 3 ਭਾਸ਼ਾ 'ਚ ਉਹਦੀਆਂ ਅਖਬਾਰਾਂ ਛਪਦੀਆਂ ਔਰ ਚੰਡੀਗੜ੍ਹ ਉਹਦਾ ਮੁੱਖ ਕੇਂਦਰ ਹੈ। ਉਸ ਟਰਸਟ ਦੇ ਜਿਹੜੇ ਮੈਂਬਰ ਨੇ ਉਹ 85 ਸਾਲ ਦਾ, ਕੋਈ 90 ਸਾਲ ਦਾ ਹੈ, ਕੋਈ ਮਤਲਬ ਕਿ 75 ਤੋਂ ਉੱਪਰ ਦਾ, ਕੋਈ ਕ੍ਰਾਈਟੇਰੀਆ ਹੀ ਨਹੀਂ। ਜੱਦੇ ਬਣੇ ਨੇ ਉਹੀ ਨੇ। ਮਤਲਬ ਕੋਈ ਉਮਰ ਹੱਦ ਤਾਂ ਹੋਵੇ ਕਿ ਭਾਈ 70 ਤੋਂ ਬਾਅਦ ਛੱਡਣਾ, 80 ਤੋਂ ਬਾਅਦ ਛੱਡਣਾ, ਨਵਿਆਂ ਨੂੰ ਮੌਕਾ ਕਦੋਂ ਮਿਲੂ? ਇੱਕ 2 ਹੀ ਅੱਗੇ ਸ਼ਾਮਲ ਕਰਦੇ ਰਹੋ। ਸੋ ਆਹ ਜਿਹੜੀ ਦਿੱਕਤ ਆ, ਇਹ ਵੀ ਕਿਤੇ ਨਾ ਕਿਤੇ ਉਸ 'ਚ ਝਲਕੀ ਆ ਕਿ ਗੁਲਾਮ ਨਬੀ ਆਜ਼ਾਦ ਵਰਗੇ ਲੀਡਰ ਜਾਂ ਹੋਰ ਲੀਡਰਾਂ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਨਵੀਂ ਪੀੜ੍ਹੀ ਸਾਨੂੰ ਚਲਾਵੇ ਜੀ। ਸੋ ਆਹ ਵੀ ਇੱਕ ਪਹਿਲੂ ਆ। ਪਰ ਹਾਂ, ਜਿਹੜਾ ਤੁਹਾਡਾ ਸਵਾਲ ਆ ਪ੍ਰਵੀਨ ਜੀ, ਉਹ ਬਿਲਕੁਲ ਹਕੀਕਤ ਆ। ਗੁਲਾਮ ਨਬੀ ਆਜ਼ਾਦ ਨਵੇਂ ਕੈਪਟਨ ਅਮਰਿੰਦਰ ਬਣਨ ਜਾ ਰਹੇ ਨੇ। ਅੱਛਾ, ਕੈਪਟਨ ਅਮਰਿੰਦਰ ਸਿੰਘ। ਪੰਜਾਬ 'ਚ ਕਾਂਗਰਸ ਨੇ ਉਹਨਾਂ ਨੂੰ ਕੀ ਨਹੀਂ ਦਿੱਤਾ? ਕਾਂਗਰਸ ਚੋਰ, ਕਰਪਟ, ਜੋ ਮਰਜ਼ੀ ਹੋਵੇ, ਤੇ ਜੇ ਤੁਸੀਂ ਉਹਦਾ ਹਿੱਸਾ ਹੋ ਤਾਂ ਤੁਸੀਂ ਵੀ ਤਾਂ ਉਹੀ ਹੋ ਨਾ। ਫਿਰ ਜੇ ਉਹ ਚੰਗੀ ਆ ਤਾਂ ਤੁਸੀਂ ਵੀ ਚੰਗੇ ਹੋ, ਜੇ ਉਹ ਮਾੜੀ ਆ ਤਾਂ ਤੁਸੀਂ ਵੀ ਮਾੜੇ ਹੋ। ਸੋ ਅਮਰਿੰਦਰ ਸਿੰਘ ਨੂੰ 2 ਵਾਰ ਮੁੱਖ ਮੰਤਰੀ, MP, ਉੱਥੇ ਲੀਡਰ, ਤੇ ਹੋਰ ਕਿੰਨਾ ਮਾਣ ਤਾਣ ਮਿਲਦਾ ਰਿਹਾ। ਸੋ ਇਸ ਲਈ ਰਾਜੀਵ ਦੇ ਨੇੜੇ ਹੋਣ ਦਾ, ਇਸ ਪਰਿਵਾਰ ਦੇ ਨੇੜੇ ਹੋਣ ਦਾ ਫਲ ਵੀ ਮਿਲਿਆ ਤੇ ਆਪਣੀ ਧਮਕੀ ਵੀ ਚਲਾਈ, ਆਪਣਾ ਰੋਸਾ ਵੀ ਚਲਾਇਆ। ਦਿੱਲੀ ਵਾਲੇ ਵੀ ਡਰਦੇ ਸੀ, ਮੰਨਦੇ ਨਹੀਂ ਸੀ, ਧੱਕੇ ਨਾਲ ਪ੍ਰਧਾਨਗੀਆਂ ਵੀ ਲਈਆਂ। ਸੋ ਸਾਰਾ ਕੁਛ। ਪਰ ਹੁਣ ਜਦੋਂ ਛੱਡੀ ਤੇ ਬੀਜੇਪੀ ਨਾਲ ਮੋਹ ਪਾਲਣਾ ਸ਼ੁਰੂ ਕੀਤਾ, ਬੀਜੇਪੀ ਦੀ ਬੋਲੀ ਬੋਲਣੀ ਸ਼ੁਰੂ ਕੀਤੀ, ਚਾਹੇ ਉਹ ਨੀਂਹ ਪੱਥਰ ਰੱਖਣ ਦਾ ਹੀ ਸਮਾਗਮ ਹੋਵੇ ਕਰਤਾਰਪੁਰ ਲਾਂਘੇ ਦਾ, ਚਾਹੇ ਉਹਦਾ ਉਦਘਾਟਨ ਦਾ ਹੀ, ਤਾਂ ਵੀ ਬੋਲੀ ਮਤਲਬ ਬੀਜੇਪੀ ਵਾਲੀ ਉੱਥੇ ਬੋਲੀ ਜਾ ਰਹੀ ਸੀ। ਇਹ ਸਾਰੇ ਤੋਂ ਸਮਝ ਆ ਰਹੇ ਸੀ ਕਿ ਲਓ ਜੀ, ਇਹਦਾ ਭਗਵਾਂ ਕਰਨ ਹੋ ਰਿਹਾ। ਪਰ ਬੀਜੇਪੀ ਦਾ ਇੱਕ ਮਸਲਾ ਏ, ਉਹ ਹੈਗਾ ਜਨਾਬ ਕਿ 75 ਸਾਲ ਤੋਂ ਵੱਧ ਵਾਲਾ ਲੀਡਰ ਸਾਡੇ ਚੋਣ ਨਹੀਂ ਲੜ ਸਕਦਾ। ਜੀ। ਸੋ 84 ਸਾਲ ਦੇ ਨੇ ਕੈਪਟਨ ਅਮਰਿੰਦਰ ਸਿੰਘ, 80 ਪਲੱਸ, ਮੈਂ ਕਿਹਾ 82 ਸਾਲ ਦੇ ਹੋ ਗਏ ਨੇ। ਸੋ 80 ਸਾਲ ਵਾਲਾ ਅਮਰਿੰਦਰ ਸਿੰਘ ਜਦੋਂ ਕਾਂਗਰਸ ਛੱਡ ਕੇ ਆਉਂਦਾ ਤਾਂ ਬੀਜੇਪੀ 'ਚ ਸਿੱਧਾ ਤਾਂ ਆ ਨਹੀਂ ਸਕਦਾ। ਫਿਰ ਅਗਲੇ ਕਹਿੰਦੇ ਤੂੰ ਭਾਈ ਵੱਖਰੀ ਪਾਰਟੀ ਬਣਾ ਲੈ, ਸਾਡਾ ਬਾਹਰੋਂ ਸਪੋਰਟ ਕਰਦਾ ਰਹੀ, ਸਾਨੂੰ ਸਹਿਯੋਗ ਕਰਦਾ ਨਹੀਂ, ਤੇ ਵਿਰੋਧੀ ਵੋਟ ਸਾਡੀ ਤੋੜ ਲਏਗਾ, ਤੂੰ ਕੁਛ ਕਰ ਲਏਗਾ ਕਾਂਗਰਸ ਦਾ, ਸਾਨੂੰ ਫਾਇਦਾ। ਸੋ ਉਸੇ ਭੂਮਿਕਾ ਦੇ ਵਿੱਚ ਹੁਣ ਜੰਮੂ ਕਸ਼ਮੀਰ ਦੇ ਵਿੱਚ ਗੁਲਾਮ ਨਬੀ ਆਜ਼ਾਦ ਹੋਣਗੇ। ਗੁਲਾਮ ਨਬੀ ਆਜ਼ਾਦ ਜੰਮੂ ਕਸ਼ਮੀਰ ਦੇ ਨਵੇਂ ਕੈਪਟਨ ਅਮਰਿੰਦਰ ਬਣਨ ਜਾ ਰਹੇ ਨੇ। ਅੱਜ ਉਹਨਾਂ ਦੀ ਉਮਰ 73 ਸਾਲ ਤੋਂ ਉੱਪਰ ਹੈ ਜੀ, ਤੇ 24 ਮਾਰਚ ਦੇ ਮਹੀਨੇ ਦਾ ਜਨਮ ਹੈ। ਸੋ ਇਸ ਲਈ 24 ਦੇ ਵਿੱਚ ਜਾਂਦੇ ਉਹਨਾਂ ਦੀ ਉਮਰ 75 ਸਾਲ ਹੋ ਜਾਣੀ ਹੈ। ਤੇ ਇਹਦਾ ਮਤਲਬ ਬੀਜੇਪੀ ਵੱਲੋਂ ਚੋਣ ਲੜਨ ਵਾਲੀ ਸਥਿਤੀ ਤਾਂ ਹੈ ਨਹੀਂ, ਤੇ ਇਸ ਲਈ ਬੀਜੇਪੀ ਨੂੰ ਫਾਇਦਾ ਦੇਣ ਲਈ ਉਹ ਨਵੀਂ ਪਾਰਟੀ ਬਣਾ ਰਹੇ ਨੇ। ਔਰ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਦਾ ਠੀਕ ਠਾਕ ਸਥਾਨ ਹੈਗਾ। ਵੋਟਾਂ ਕਿੰਨੀਆਂ ਪੈਣਗੀਆਂ ਵੱਖਰੀ ਗੱਲ ਆ, ਲੀਡਰਾਂ 'ਚ ਹੈਗਾ। 5-7 ਲੀਡਰਾਂ ਨੇ ਇਹਦੇ ਨਾਲ ਅਸਤੀਫੇ ਵੀ ਦਿੱਤੇ ਨੇ ਜੀ। ਸੋ ਇਸ ਲਈ ਹੁਣ ਇਹ ਨਵੇਂ ਕੈਪਟਨ ਅਮਰਿੰਦਰ ਬਣਨ ਜਾ ਰਹੇ ਨੇ, ਤੇ ਉਸ ਹਵਾਲੇ ਨਾਲ ਇਹਨਾਂ ਦੀ ਕੋਸ਼ਿਸ਼ ਇਹੀ ਹੈ ਕਿ ਮੈਂ ਬੀਜੇਪੀ ਨੂੰ ਲਾਹਾ ਕਿਵੇਂ ਦੇਣਾ, ਫਾਇਦਾ ਕਿਵੇਂ ਦੇਣਾ, ਇਹ ਭਾਜਪਾ ਹੀ ਕਰਨਾ। ਮੈਂ ਤਾਂ ਹੀ ਗੱਲ ਉੱਥੋਂ ਸ਼ੁਰੂ ਕੀਤੀ ਸੀ ਕਿ ਗੁਲਾਮ ਨਬੀ ਆਜ਼ਾਦ ਹੋਏ ਨੇ ਜਾਂ ਨਵੀਂ ਗੁਲਾਮੀ 'ਚ ਪੈਣ ਜਾ ਰਹੇ ਨੇ। ਸੋ ਇਹ ਨਵੀਂ ਗੁਲਾਮੀ ਹੁਣ ਭਾਜਪਾ ਦੀ ਕਰਨਗੇ, ਉਹਨਾਂ ਦੇ ਲਈ ਝੋਲਾ ਚੱਕ ਕੇ ਤੁਰਨਗੇ ਔਰ ਨਵੇਂ ਕੈਪਟਨ ਅਮਰਿੰਦਰ ਦੀ ਭੂਮਿਕਾ ਚਾਹਣਗੇ। ਜੀ। ਤੁਹਾਨੂੰ ਯਾਦ ਹੋਣਾ ਜਦੋਂ ਰਾਜ ਸਭਾ ਦੇ ਵਿੱਚ ਉਹਨਾਂ ਦੀ ਵਿਦਾਇਗੀ ਹੋਈ ਸੀ
ਪ੍ਰਧਾਨ ਮੰਤਰੀ ਸਾਹਿਬ ਨੇ ਉਹਨਾਂ ਦੇ ਸਿਫਤ ਦੇ ਵਿੱਚ ਕਸੀਦੇ ਪੜ੍ਹੇ ਸਨ, ਹੰਝੂ ਵੀ ਘੇਰੇ ਸਨ। ਹੰਝੂ ਵੀ ਘੇਰੇ ਸਨ। ਹਾਂ, ਬਿਲਕੁਲ ਸਹੀ ਕਿਹਾ ਤੁਸੀਂ। ਹਾਂ, ਹਾਂ, ਤੇ ਬੁੱਝਣ ਵਾਲਿਆਂ ਨੇ ਤਾਂ ਉਦਾਂ ਹੀ ਬੁੱਝ ਲਿਆ ਸੀ ਕਿ ਬਿਲਕੁਲ। ਟੈਲੀਫੋਨ ਹੁਣ ਇੱਧਰੋਂ ਜਾਇਆ ਕਰੂਗਾ, ਦੂਜੇ ਹੂੰ, ਪਾਸੇ ਖੜਕਣਾ ਬੰਦ ਹੋ ਜੂ। G23 ਦੇ ਵਿੱਚ ਬਹੁਤ ਵੱਡਾ ਰੋਲ ਸੀ ਗੁਲਾਮ ਨਬੀ ਆਜ਼ਾਦ ਦਾ। ਬਿਲਕੁਲ। ਆਪਾਂ ਕੈਪਟਨ ਅਮਰਿੰਦਰ ਸਿੰਘ ਨੂੰ ਤੁਸੀਂ ਯਾਦ ਕੀਤਾ ਹੈ ਤੇ ਉਹਨਾਂ ਦੀ ਗੱਲ ਹੀ ਕਿਉਂ ਨਾ ਕਰ ਲੱਗੇ ਸ਼ਰਮਾ ਜੀ। ਕੈਪਟਨ ਸਾਹਿਬ ਕਹਿ ਰਹੇ ਨੇ ਕਿ ਕਾਂਗਰਸ ਦੀ ਵਾਪਸੀ ਅਸੰਭਵ ਹੈ ਤੇ ਕਾਂਗਰਸ ਹੁਣ ਤਬਾਹੀ ਵੱਲ ਨੂੰ ਜਾ ਰਹੀ ਹੈ, ਤੇ ਲੋਕ ਪੁੱਛ ਰਹੇ ਦੇਖੋ, ਨੇ ਨਾਲਾ ਕੌਣ ਆ? ਬਿਲਕੁਲ ਅਮਰਿੰਦਰ ਸਿੰਘ ਹੋਰੀ ਜੋ ਫਰਮਾ ਰਹੇ ਨੇ ਉਹਦੇ ਵਿੱਚ ਕਾਫੀ ਵਜਨ ਹੈ, ਜੀ। ਇਹ 'ਚ ਕੋਈ ਦੋ ਰਾਏ ਨਹੀਂ। ਹੂੰ ਕਾਂਗਰਸ ਨੂੰ ਭਾਜਪਾ ਨੇ ਨਹੀਂ ਬਾਹਰ ਕੀਤਾ। ਹੂੰ ਕਾਂਗਰਸ ਨੂੰ ਕਾਂਗਰਸ ਨੇ ਆਪਣੀਆਂ ਨਲਾਇਕੀਆਂ ਨਾਲ ਇਹ ਹਾਲਤ ਦਿੱਤੀ। ਹੂੰ ਕਾਂਗਰਸ ਜਦੋਂ ਲੋਕ ਵਿਰੋਧੀ ਫੈਸਲੇ, ਇੱਕ ਪਾਸੜ ਫੈਸਲੇ, ਸੱਤਾ ਹਿੱਤ 'ਚ ਫੈਸਲੇ, ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਦੇ ਫੈਸਲੇ ਕਰਦੀ ਰਹੀ, ਤਦ ਉਹਦਾ ਨੁਕਸਾਨ। ਪੰਜਾਬ ਵੱਡੀ ਉਦਾਹਰਨ ਹੈ ਹੂੰ ਕਿ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਨੂੰ ਹਟਾ ਕੇ ਜੋ ਘਸਮਾਨ ਪਵਾਇਆ, ਜੀ। ਜੇ ਤੁਸੀਂ ਸਹਿਮਤੀ ਨਾਲ ਲਾਉਣਾ ਸੀ ਕਿਸੇ ਨੂੰ ਲਾ ਲੈਂਦੇ, ਹੂੰ ਅਮਰਿੰਦਰ ਨੂੰ ਮਨਾ ਕੇ ਹਟਾਉਣਾ ਸੀ ਹਟਾ ਲੈਂਦੇ। ਇਹ ਪਾਰਟੀ ਦੀ ਰਣਨੀਤੀ ਦਾ ਜਲੂਸ ਸੀ। ਲੋਕ ਫਤਵਾ ਹੈ, ਵੋਟਰਾਂ ਨੇ ਜੋ ਫੈਸਲਾ ਲੈਣਾ ਸੀ ਉਹ ਲੈਣਾ ਸੀ। ਪਰ ਤੁਹਾਡੀ ਰਣਨੀਤੀ ਕਹੀ ਜੀ ਆ, ਤੁਹਾਡਾ ਗਰਾਊਂਡ ਕਹੇ ਜਾ, ਤੁਹਾਡਾ ਲੀਡਰ ਨਾਲ ਰਾਬਤਾ ਕਹੇ ਜਾ, ਉਹਦਾ ਜੇ ਸਭ ਤੋਂ ਵੱਡਾ ਕੋਈ ਜਨਾਜ਼ਾ ਨਿਕਲਿਆ ਤਾਂ ਪੰਜਾਬ 'ਚ ਨਿਕਲਿਆ। ਤੁਸੀਂ ਅਮਰਿੰਦਰ ਸਿੰਘ ਨੂੰ ਹਟਾਉਣਾ ਤੈਅ ਕਰ ਚੁੱਕੇ ਹੋ, ਪਰ ਲੀਡਰਾਂ 'ਚ ਇਹ ਸੁਨੇਹਾ ਨਹੀਂ ਦੇ ਸਕੇ ਤੁਸੀਂ ਕਿਹਨੂੰ ਚੁਣਨਾ ਐਮਐਲਏ ਦਾ ਲੀਡਰ। ਸੋ ਐਮਐਲਏ ਦਾ ਨੁਮਾਇੰਦਾ ਕੌਣ ਹੋਊਗਾ? ਵੋਟਾਂ ਪਵਾ ਲਓ ਜੀ, ਹੈ ਆਹ ਦੇਖ ਲਓ ਜੀ, ਇਹ ਜੱਟਾਂ 'ਚੋਂ ਹੈ ਜੀ, ਇਹ ਬਾਹਮਣਾ 'ਚੋਂ ਹੈ ਜੀ, ਇਹ ਦਲਿਤ ਭਾਈਚਾਰੇ 'ਚੋਂ ਹੈ ਜੀ, ਐਂ ਕਰ ਲਓ ਜੀ। ਅੱਛਾ, ਇਹ ਮਾਲਵੇ 'ਚੋਂ ਆਉਂਦਾ ਜੀ, ਇਹ ਮਾਝੇ ਵਾਲਾ ਨਹੀਂ ਜੀ, ਇਹ ਦੁਆਬੇ ਵਾਲਾ ਵੀ ਨਾਰਾਜ਼ ਨਾ ਕਰ ਲਈਏ ਜੀ। ਇੱਕ ਐਸੀ 'ਚੋਂ ਬਣਾ ਲਓ, ਇੱਕ ਬੀਸੀ 'ਚੋਂ ਬਣਾ ਲਓ, ਇੱਕ ਬਾਹਮਣਾ 'ਚੋਂ ਬਣਾ ਲਓ, ਇੱਕ ਸਿੱਖਾਂ 'ਚੋਂ ਬਣਾ ਲਓ। ਆਹ ਖੇਡ ਮਤਲਬ ਤੁਸੀਂ ਆਪਣੀ ਹੀ ਤਾਣੀ ਆਪ ਉਲਝਾ ਕੇ ਲੋਕਾਂ 'ਚੋਂ ਵਰਗ ਵੰਡ ਦਾ ਵੀ, ਉਹ ਪਾੜੇ ਦਾ ਵੀ ਉਹ ਸੁਨੇਹਾ ਦਿੱਤਾ। ਸੋ ਕਾਂਗਰਸ ਦਾ ਇਹ ਦ੍ਰਿਸ਼ ਜਿਹੜਾ ਪੰਜਾਬ 'ਚ ਸੀ, ਇਹ ਪੂਰੇ ਦੇਸ਼ ਦਾ ਦ੍ਰਿਸ਼ ਹੈ ਜੀ। ਪੂਰੇ ਦੇਸ਼ 'ਚ ਕਾਂਗਰਸ ਆਪਣੇ ਹੀ ਵਜਨ ਨਾਲ ਡਿੱਗੀ ਔਰ ਉਹਦਾ ਫਾਇਦਾ ਭਾਜਪਾ ਨੂੰ ਹੁੰਦਾ ਗਿਆ। ਕਾਂਗਰਸ ਇੱਕ ਅਜਿਹੀ ਪਾਰਟੀ ਹੈ ਜਿਹਦੇ ਕੋਲ ਅੱਜ ਵੀ ਹਰ ਪਿੰਡ ਦੇ ਵਿੱਚ ਮੈਂਬਰ ਬੈਠਾ, ਦੇਸ਼ ਦੇ ਹਰ ਥਾਂ 'ਚ ਉਹਦਾ ਬੂਥ ਲੱਗਣ ਜੋਗਾ ਬੰਦਾ ਹੈਗਾ, ਉਹਦੇ ਕੋਲ ਧਰਾਤਲ ਤੇ ਕੈਡਰ ਹੈਗਾ, ਉਹਦੇ ਬਾਵਜੂਦ ਡੱਬੇ 'ਚ ਵੋਟਾਂ ਨਹੀਂ ਪੈਂਦੀਆਂ। ਇਹਦਾ ਮਤਲਬ ਤੁਸੀਂ ਆਪ ਲੋਕਾਂ ਤੋਂ ਦੂਰ ਹੋਏ, ਲੋਕ ਤੁਹਾਤੋਂ ਦੂਰ ਨਹੀਂ ਹੋਏ, ਚਾਹੇ ਉਹ ਤੁਹਾਡੀਆਂ ਨੀਤੀਆਂ ਸੀ, ਚਾਹੇ ਉਹ ਕਪੜੇ ਸੀ, ਚਾਹੇ ਉਹ ਯੂਪੀਏ ਦਾ ਰੰਗ ਸੀ। ਸੋ ਇਸ ਲਈ ਕਾਂਗਰਸ ਦੀ ਜੋ ਅੱਜ ਸਥਿਤੀ ਹੈ ਉਸ ਨੂੰ ਲੈ ਕੇ ਅਮਰਿੰਦਰ ਦੀ ਟਿੱਪਣੀ ਬਿਲਕੁਲ ਜਾਇਜ਼ ਆ। ਬੇਸ਼ੱਕ ਉਹ ਥੋੜੀ ਜਿਹੀ ਮਸਾਲਾ ਇਸ ਲਈ ਹੋਵੇ ਕਿ ਅੱਜ ਕੱਲ੍ਹ ਅਮਰਿੰਦਰ ਬਾਹਰ ਨੇ ਤੇ ਕਾਂਗਰਸ ਦੇ ਖਿਲਾਫ ਬੋਲਣਾ ਉਹਨਾਂ ਦੀ ਮਜਬੂਰੀ ਵੀ ਆ ਤੇ ਭਾਜਪਾ ਵੱਲੋਂ ਮਿਲੀ ਹੋਈ ਜ਼ਿੰਮੇਵਾਰੀ ਵੀ ਆ। ਸੋ ਇਸ ਲਈ, ਪਰ ਹਾਂ ਤੁਸੀਂ ਇਹ ਦੇਖੋ ਕਿ ਗੁਲਾਮ ਨਬੀ ਆਜ਼ਾਦ ਜਦੋਂ ਜਾਣ ਦੀ ਖਬਰ ਆਉਂਦੀ ਆ ਤਾਂ ਤੁਹਾਨੂੰ ਚੇਤੇ ਆਊਗਾ ਕਿ ਜੋਤੀਰਾਜੇ ਸਿੰਧੀਆ ਗਏ ਪਿਛਲੇ ਦਿਨਾਂ ਦੇ ਵਿੱਚ, ਕਪਿਲ ਸਿੰਬਲ ਗਏ, ਜਤਨ ਪ੍ਰਸਾਦ ਗਏ, ਕੈਪਟਨ ਅਮਰਿੰਦਰ ਗਏ, ਅਸ਼ਵਨੀ ਕੁਮਾਰ ਗਏ, ਸੁਨੀਲ ਜਾਖੜ ਗਏ। ਸੋ ਇਹੋ ਜਿਹੇ ਵੱਡੇ ਲੀਡਰ ਜਦੋਂ ਜਾਂਦੇ ਨੇ ਤਾਂ ਉੱਥੋਂ ਅੰਦਾਜ਼ਾ ਲਾਓ, ਇਹਦਾ ਮਤਲਬ ਕਾਂਗਰਸ ਆਪਣੇ ਪੁਰਾਣੇ, ਹੁਣ ਇੱਕ ਪਾਸੇ ਬੀਜੇਪੀ ਆ, ਬੀਜੇਪੀ ਲੀਡਰ ਨੂੰ ਕੱਢ ਕੇ ਵੀ ਬਾਹਰ ਮਾਰਦੀ ਆ, ਹਾਂਜੀ, ਤੇ ਉਹਨੂੰ ਪਾਉਂਦੀ ਕੱਚ ਚ ਕਿ ਜੀ ਇਹ ਤਾਂ ਹੁਣ ਸਾਡੇ ਸਲਾਹ ਕਰੋ, ਕਿਹੜੀ ਬਣਾਈ ਸੀ ਅਡਵਾਨੀ ਉਹਨਾਂ ਦੀ ਕਮੇਟੀ ਜੀ, ਹੈ ਮਾਰਗਦਰਸ਼ਕ। ਹਾਂ ਉਹ ਮਾਰਗਦਰਸ਼ਕ ਵਾਲੇ ਮੀਲ ਪੱਥਰ ਬਣ ਕੇ ਰਹਿ ਜਾਂਦੇ ਨੇ ਕਿ ਇੱਧਰ ਨੂੰ ਜਾਂਦੀ ਹੈ ਜੀ ਸੜਕ, ਉਹ ਬਣ ਜਾਂਦੇ ਨੇ ਕਿ ਹਾਂ ਜੀ ਬਸ ਇੰਨਾ ਹੀ ਬੋਲਣ ਜੋਗੇ। ਉਹ ਪੱਥਰ ਨਾ ਕਿਸੇ ਹੋਰ ਸੜਕ ਤੇ ਲੱਗਣ ਦਿੰਦੇ ਨੇ ਅਗਲੇ, ਨਾ ਕਿਸੇ ਹੋਰ ਘਰ ਤੇ ਜਾਣ ਦਿੰਦੇ ਨੇ, ਨਾ ਉਸ ਬਨੇਰੇ ਤੇ ਕੋਈ ਹੋਰ ਕਾਂ ਬੈਠਣ ਦਿੰਦੇ ਨੇ, ਨਾ ਇਹਨਾਂ ਨੂੰ ਕਿਤੇ ਹੋਰ ਗੁੱਟਰ ਮੂੰਹ ਕਰਨ ਦਿੰਦੇ ਨੇ। ਸੋ ਇਸ ਲਈ ਅਗਲਿਆਂ ਕੋਲ ਇੱਕ ਕੰਟਰੋਲ ਤਾਂ ਹੈ ਨਾ ਆਪਣੇ ਲੀਡਰਾਂ ਤੇ। ਲੀਡਰ ਜਾਵੇ ਤੇ ਜਾਵੇ, ਕਾਡਰ ਨਹੀਂ ਜਾਣ ਦਿੰਦੇ। ਮੁੱਖ ਮੰਤਰੀ ਤੱਕ ਇੱਕ ਸੂਬਿਆਂ ਦੇ 3 ਬਦਲੇ, ਪਰ ਮਜਾਲ ਹੈ ਕੋਈ ਭੱਜ ਕੇ ਦੂਏ ਪਾਸੇ ਨੂੰ ਜਾਣ ਦਿੱਤਾ ਹੋਵੇ ਅਗਲਿਆਂ ਨੇ ਤੇ ਜਾ ਕੇ ਦੇਖ। ਸੋ ਇਸ ਲਈ ਦਾ ਮਤਲਬ ਤੁਹਾਡਾ ਆਪਣੀ ਲੀਡਰਸ਼ਿਪ ਤੇ ਭਰੋਸਾ ਵੀ ਨਹੀਂ ਤੇ ਕੰਟਰੋਲ ਵੀ ਨਹੀਂ, ਦੋਏ ਚੀਜ਼ਾਂ ਨੇ। ਮੈਂ ਅੰਕੜੇ ਦੇਖ ਰਿਹਾ ਸੀ ਕਿ 12 ਬੜੇ ਲੀਡਰ ਛੱਡ ਗਏ ਜੀ ਆ 2022 ਦੇ ਵਿੱਚ। ਕਾਂਗਰਸ ਨੂੰ 2022 ਦੇ ਦਰਮਿਆਨ 12 ਵੱਡੇ ਲੀਡਰਾਂ ਨੇ ਛੱਡਿਆ ਜੀ, ਤੇ ਪਿਛਲੇ 8 ਸਾਲਾਂ 400 ਤੋਂ ਵੱਧ ਵੱਡੇ ਲੀਡਰ ਛੱਡ ਗਏ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ। ਤੇ ਇਹਨਾਂ 'ਚ 400 ਦੇ ਵਿੱਚ 33 ਨਾਂ ਵੱਡੇ ਸੀ ਜੀ, ਤੇ ਜਿਹੜੇ ਹੁਣ 12 ਛੱਡ ਕੇ ਗਏ ਨੇ ਉਹ ਲਗਭਗ ਬਿਲਕੁਲ ਹੀ ਬੜੇ ਨਾਂ ਸੀ, ਜਿਹਨਾਂ 'ਚ ਆਪਾਂ ਨੂੰ ਜ਼ਿਕਰ ਵੀ ਕਰਕੇ ਹਟੇ ਕੁਝ। ਸੋ ਇਸ ਲਈ ਇੱਥੋਂ ਸਪਸ਼ਟ ਹੈ ਕਿ ਅਮਰਿੰਦਰ ਸਿੰਘ ਜਿਹੜੀ ਗੱਲ ਬੋਲ ਰਹੇ ਨੇ ਉਹ ਬਿਲਕੁਲ ਸਹੀ ਹੈ। ਹੁਣ ਸਮਾਂ ਆਉਣ ਵਾਲਾ ਸਮੇਂ 'ਚ ਕੀ ਹੁੰਦਾ, ਕਿਉਂਕਿ ਨਾ ਇੱਥੇ ਇੰਦਰਾ ਪੱਕੀ ਰਹੀ, ਨਾ ਇੱਥੇ ਵਾਜਪਾਈ ਪੱਕੇ ਰਹੇ, ਨਾ ਇੱਥੇ ਮਨਮੋਹਨ ਪੱਕੇ ਰਹੇ, ਨਾ ਉਹ ਤੋਂ ਪਹਿਲਾਂ ਚੱਲ ਜੀਏ ਮੁਗਲ ਜਾਂ ਔਰੰਗਜ਼ੇਬ ਅੰਗਰੇਜ਼ ਪੱਕੇ ਰਹੇ।
ਸੋ ਇਸ ਲਈ ਇਸ ਤਖਤ ਤੇ ਰਹਿਣਾ ਤਾਂ ਕਿਸੇ ਨੇ ਨਹੀਂ। ਜੇ ਮੋਦੀ ਨੂੰ ਲੱਗਦਾ ਮੈਂ ਚਿਰਜੀਵੀ ਹਾਂ ਤਾਂ ਇਹ ਵੀ ਭੁਲੇਖਾ ਨਿਕਲ ਜਾਣਾ। ਜੇ ਸ਼ੀਲਾ ਦੀਕਸ਼ਿਤ ਨੂੰ ਦਿੱਲੀ 'ਚ ਲੱਗਦਾ ਸੀ ਕਿ ਮੇਰੀ ਉਹ ਪੱਕੀ ਕੁਰਸੀ ਆ, ਮੈਂ ਇਹਨੇ ਪੁਲ ਬਣਾਤੇ, ਇੰਨਾ ਕੁਛ ਕਰਤਾ, ਮਹੀਂ ਪੱਕੀਆਂ, ਜੇ ਕੇਜਰੀਵਾਲ ਨੂੰ ਲੱਗਦਾ ਕਿ ਹੁਣ ਮੈਨੂੰ ਕੋਈ ਨਹੀਂ ਲਾ ਸਕਦਾ ਤਾਂ ਇਹ ਵੀ ਭੁਲੇਖਾ। ਸੋ ਇਸ ਲਈ ਇੱਥੇ ਆਪਾਂ ਆਪਣੇ ਸਾਹਮਣੇ ਜੇ ਆਪਣੇ ਦੌਰ 'ਚ ਦੇਖੀਏ ਕਿੰਨਿਆਂ ਦੇ ਤਖਤ ਤਾਜ ਉਤਰਦੇ, ਲਹਿੰਦੇ, ਬਦਲਦੇ ਦੇਖੇ ਨੇ। ਸੋ ਇਸ ਲਈ ਕੋਈ ਇੱਥੇ ਪੱਕਾ ਨਹੀਂ ਹੈ। ਸੋ ਇਸ ਲਈ ਆਹ ਵੀ ਜਿਹੜਾ ਭਰਮ ਭੁਲੇਖਾ ਅਮਰਿੰਦਰ ਨੂੰ ਹੈਗਾ ਕਿ ਸ਼ਾਇਦ ਸਦਾ ਹੀ ਬੀਜੇਪੀ ਦਾ ਭਗਵਾ ਝੂਲਦਾ ਰਹੂਗਾ, ਜਾਂ ਗੁਲਾਮ ਨਬੀ ਆਜ਼ਾਦ ਨੂੰ ਲੱਗਦਾ ਕਿ ਹੁਣ ਜਿਹੜੀ ਇੰਨੇ ਸਾਲ ਇੱਧਰਲੀ ਗੁਲਾਮੀ ਕਰ ਲਈ, ਹੁਣ ਇੱਧਰਲੀ ਗੁਲਾਮੀ ਕਰ ਲਈਏ, ਸ਼ਾਇਦ ਇੱਧਰ ਇਹ ਪੱਕਾ ਬੂਰ ਪਿਆ ਰਹਿਣਾ। ਇਹ ਵੀ ਨਹੀਂ, ਹਰਿਆਵਲ ਹੈ ਤਾਂ ਉਹ ਤੋਂ ਬਾਅਦ ਪੱਤਝੜ ਵੀ ਆਉਂਦੀ ਆ। ਜੀ ਜੀ। ਇਸ ਲਈ ਇਹ ਭੁਲੇਖੇ 'ਚ ਨਾ ਰਹਿਣ ਇਹ। ਹਾਂ, ਪਰ ਅਮਰਿੰਦਰ ਸਿੰਘ ਅੱਜ ਕੱਲ੍ਹ ਜਿਹਦੇ ਸਕੇ ਨੇ ਉਹਨਾਂ ਦੀ ਬੋਲੀ ਬੋਲ ਕੇ ਆਪਣੀ ਵਫਾਦਾਰੀ ਦਾ ਪ੍ਰਗਟਾਵਾ ਤਾਂ ਕਰਨਾ ਹੀ ਆ ਉਹਨਾਂ ਨੇ, ਉਹ ਕਰ ਰਹੇ ਨੇ। ਜੀ ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਮਾਨ ਸਾਹਿਬ ਦੀ ਕੋਠੀ ਮੂਹਰੋਂ। ਇਹ ਇੱਕ ਸਾਡੇ ਦੇਸ਼ ਦੇ ਵਿੱਚ ਸਾਡੀ ਸਿਆਸਤ ਦਾ ਇੱਕ ਰੰਗ ਹੈ ਕਿ ਜਿਹੜੀਆਂ ਰਿਹਾਇਸ਼ਾਂ ਹੁੰਦੀਆਂ ਨੇ ਮੁੱਖ ਮੰਤਰੀਆਂ ਦੀਆਂ, ਮੰਤਰੀਆਂ ਸੰਤਰੀਆਂ ਦੀਆਂ, ਉਹਨਾਂ ਮੂਹਰੇ ਸੰਘਰਸ਼ੀਲ ਬੰਦਾ ਨਹੀਂ ਜਾ ਸਕਦਾ। ਇਨਕਲਾਬੀਆਂ ਦੀਆਂ ਕੋਠੀਆਂ ਮੂਹਰੇ ਵੀ ਨਹੀਂ ਜਾ ਸਕਦੇ। ਇੱਕ ਕੌੜਾ ਸੱਚ ਹੈ। ਜਿਨ੍ਹਾਂ ਦੇ ਧੀਆਂ ਪੁੱਤ ਬੇਰੁਜ਼ਗਾਰ ਨੇ ਜਾਂ ਜਿਨ੍ਹਾਂ ਨੇ ਹੱਕ ਲੈਣੇ ਆ, ਉਹਨਾਂ ਨੂੰ ਪਤਾ ਹੈ ਕਿ ਬੰਦਾ ਭਾਵੇਂ ਕਿੱਡਾ ਹੀ ਕਹਿੰਦਾ ਕਹਾਉਂਦਾ ਇਨਕਲਾਬੀ ਹੋਵੇ, ਜੇ ਉਹ ਮੁੱਖ ਮੰਤਰੀ ਹੈ ਤੇ ਉਹਦੀ ਕੋਠੀ ਮੂਹਰੇ ਧਰਨਾ ਲਾਉਣਾ ਬਹੁਤ ਔਖਾ ਹੈ। ਰਾਤ ਨੂੰ ਕਹਿੰਦੇ ਮਾਨ ਸਾਹਿਬ ਦੀ ਕੋਠੀ ਮੂਹਰੇ ਚੱਲਿਆ ਆਪਰੇਸ਼ਨ ਕਲੀਨ, ਜੇ ਮੈਂ ਗਲਤ ਨਾ ਹੋਵਾਂ। ਬਿਲਕੁਲ। ਸੰਘਰਸ਼ੀਲ ਧਿਰਾਂ ਸੀ, ਜਿੰਨੀਆਂ ਸੰਘਰਸ਼ੀਲ ਧਿਰਾਂ ਸੀ ਸ਼ਰਮਾ ਜੀ ਸਾਰੀਆਂ ਚੱਕ ਲਈਆਂ। ਪ੍ਰਵੀਨ ਜੀ, ਆਮ ਆਦਮੀ ਪਾਰਟੀ ਸੰਘਰਸ਼ ਚੋਂ ਜਨਮੀ ਪਾਰਟੀ ਹੈ, ਬਿਲਕੁਲ ਅੰਦੋਲਨ ਚੋਂ ਜਨਮੀ ਪਾਰਟੀ ਹੈ। ਜੇ ਮੈਂ ਕੇਜਰੀਵਾਲ ਤੋਂ ਸ਼ੁਰੂ ਕਰਾਂਗਾ, ਹਾਂਜੀ ਹਾਂਜੀ, ਸੋ ਉਹ ਸੰਨਾ ਹਜ਼ਾਰ ਵਾਲੇ ਮੰਚ ਤੋਂ ਤੁਸੀਂ ਜਨਮੇ, ਤੇ ਕੇਜਰੀਵਾਲ ਖੁਦ ਕਦੇ ਰਜਾਈ ਲੈ ਕੇ, ਕਦੇ ਚਟਾਈ ਲੈ ਕੇ ਸੜਕਾਂ ਤੇ ਪੈਂਦੇ ਰਹੇ, ਉਹ ਪ੍ਰਦਰਸ਼ਨ ਕਰਦੇ ਰਹੇ, ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਅੰਦੋਲਨ ਕਰਦੇ ਰਹੇ। ਠੀਕ ਹੈ ਨਾ। ਕੱਲ ਵੀ ਤਾਜ਼ਾ ਜਾ ਕੇ ਉੱਥੇ ਗਾਂਧੀ ਜੀ ਮੂਹਰੇ ਪ੍ਰਾਰਥਨਾ ਕੀਤੀ ਕਿ ਮੇਰੀ ਸਰਕਾਰ ਬਚਾ ਲਿਓ, ਗਾਂਧੀ ਜੀ ਦੀ ਸਮਾਧ ਤੇ ਬੈਠੇ। ਸੋ ਇਸ ਲਈ ਜਦੋਂ ਤੁਸੀਂ ਅੰਦੋਲਨ ਚੋਂ ਜਨਮੇ ਹੋ, ਔਰ ਭਗਵੰਤ ਮਾਨ ਜਿਹੜੇ ਰੈਲੀਆਂ 'ਚ, ਰੋਸ ਮੁਜ਼ਾਹਰਿਆਂ 'ਚ, ਅੰਦੋਲਨਾਂ 'ਚ, ਲੋਕ ਮਸਲਿਆਂ 'ਚ ਜਾ ਕੇ ਬੈਠਦੇ ਰਹੇ, ਸੱਥਾਂ 'ਚ, ਪਿੰਡਾਂ ਦੇ ਥੜਿਆਂ ਤੇ ਬੈਠ ਕੇ, ਤੇ ਉੱਥੋਂ ਹੀ ਉੱਠ ਕੇ ਤੁਸੀਂ ਗੱਲ ਕਰਦੇ ਰਹੇ ਕਿ ਮੇਰੇ ਰਾਜ 'ਚ ਕਦੇ ਕੋਈ ਰੋਸ ਮੁਜ਼ਾਹਰਾ ਨਹੀਂ ਹੋਊਗਾ, ਕਦੇ ਪੁਲਿਸ ਕੋਈ ਵਧੀਕੀ ਨਹੀਂ ਕਰੂਗੀ। ਕੀ ਪਤਾ ਹੀ ਨਹੀਂ ਲੱਗ ਰਿਹਾ ਹੁਣ ਜੀ। ਇਸ ਸਿਸਮਾ ਫਾਰਮ ਹਾਊਸ ਵਾਲੀਆਂ ਕੰਧਾਂ, ਅਮਰਿੰਦਰ ਸਿੰਘ ਵਾਲੀਆਂ ਕੰਧਾਂ, ਰਾਜ ਮਹਿਲ ਵਾਲੀਆਂ ਕੰਧਾਂ, ਜਾਂ ਜਿਹੜਾ ਸੁਖਬਿਲਾ ਵਾਲੀਆਂ ਕੰਧਾਂ ਹੁਣ ਸਰਕਾਰੀ ਸਿਵਰੇਜ ਆਪਣਾ ਭਗਵੰਤ ਮਾਨ ਦੇ ਰਹਿਸ਼ ਦੇ ਬਾਹਰ ਉਸਰ ਗਈਆਂ ਕਿ ਉਹਨਾਂ ਅੰਦਰ ਆਵਾਜ਼ ਸੁਣਨੋਂ ਹਟ ਗਈ। ਪੰਜਾਬ ਦੀ, ਪੰਜਾਬ ਦੇ ਲੋਕਾਂ ਦੀ ਪੀੜ ਸੁਣਨੋਂ ਬੰਦ ਹੋ ਗਈ। ਕਿਹੜੀਆਂ ਕੰਧਾਂ ਖੜੀਆਂ ਹੋ ਗਈਆਂ? ਸੋ ਕੀ ਭਗਵੰਤ ਮਾਨ ਨੂੰ ਬਿਨਾਂ ਦੱਸਿਆ ਹੁੰਦਾ ਇਹ ਸਾਰਾ ਕੁਝ, ਜਾਂ ਭਗਵੰਤ ਮਾਨ ਦੇ ਹੁਕਮਾਂ ਤੇ ਹੁੰਦਾ? ਇਹ ਇੱਕ ਵੱਡਾ ਸਵਾਲ ਹੈ। ਜਿਹੜੇ ਕਹਿੰਦੇ ਸੀ ਕਿ ਜਿਹੜਾ ਰੋਸ ਮੁਜ਼ਾਹਰਾ ਕਰੂਗਾ ਭਾਈ ਅਸੀਂ ਜਦੇ ਬੁਲਾ ਕੇ ਗੱਲ ਕਰਾਂਗੇ, ਤੇ ਆਹ ਗੱਲ ਕਰਨ ਦਾ ਤਰੀਕਾ 4 ਧਰਨੇ ਚੱਲ ਰਹੇ ਸੀ ਭਗਵੰਤ ਮਾਨ ਦੀ ਕੋਠੀ ਦੇ ਮੂਹਰੇ, ਸੰਗਰੂਰ ਜਿਹੜੀ ਕੋਠੀ ਹੈ ਜਨਾਬ, ਠੀਕ ਹੈ, 4 ਧਰਨੇ ਵੱਖੋ ਵੱਖ। ਉਹ 'ਚ ਬੇਅਦਬੀ ਵਾਲੇ ਮਾਮਲਿਆਂ ਨੂੰ ਲੈ ਕੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ 400 ਤੋਂ ਵੱਧ ਲਾਪਤਾ ਨੇ ਉਹਨੂੰ ਲੈ ਕੇ, ਸਦਭਾਵਨਾ ਕਮੇਟੀ ਉਹ ਪ੍ਰਦਰਸ਼ਨ ਤੇ ਬੈਠੀ ਸੀ, ਪੁਲਿਸ ਮੁਲਾਜ਼ਮਾਂ ਦੀ ਭਰਤੀ ਨੂੰ ਲੈ ਕੇ 2016-17 ਵਾਲੇ ਉਹ ਜਿਹੜੇ ਬੈਠੇ ਸੀ, ਉਹ ਬੈਠੇ ਸੀ, ਬੇਰੁਜ਼ਗਾਰ ਬੈਠੇ ਸੀ। 4 ਧਰਨੇ ਚੱਲ ਰਹੇ ਸੀ ਜੀ, ਤੇ ਉਹ ਲਗਾਤਾਰ ਪਿਛਲੇ ਦਿਨਾਂ ਤੋਂ ਚੱਲ ਰਹੇ ਨੇ। ਕੁਝ ਧਰਨੇ ਮਤਲਬ ਜਿਹੜੇ ਇਸ ਨੂੰ ਲੈ ਕੇ ਨੇ ਉਹ ਅਗਸਤ ਤੋਂ ਬੈਠੇ ਸੀਗੇ, ਤੇ ਦੂਸਰੇ ਜਿਹੜੇ ਨੇ ਉਹ ਪਹਿਲਾਂ ਤੋਂ ਪਿਛਲੇ ਮਹੀਨਿਆਂ ਤੋਂ ਬੈਠੇ ਨੇ, 3-4 ਮਹੀਨਿਆਂ ਤੋਂ। ਸੋ ਲਗਾਤਾਰ ਇਹ 4 ਧਰਨੇ ਚੱਲ ਰਹੇ ਸੀ। ਵੀਰਵਾਰ ਦੀ ਰਾਤ ਨੂੰ 10:30 ਵਜੇ ਤੋਂ ਬਾਅਦ ਅਚਾਨਕ ਪੁਲਿਸ ਦੀ ਗਿਣਤੀ ਵਧਣੀ ਸ਼ੁਰੂ ਹੁੰਦੀ ਆ ਜੀ। ਅਚਾਨਕ ਉੱਥੇ ਪਾਣੀ ਵਾਲੀਆਂ, ਵਿਛਾੜ ਵਾਲੀਆਂ ਗੱਡੀਆਂ, ਉੱਥੇ ਢੋਆ ਢੁਆਈ ਲਈ ਟਰੱਕ, ਉੱਥੇ ਪੁਲਿਸ ਦੇ ਡੰਡੇ, ਉਹ ਸਾਰਾ ਸਮਾਨ, ਬੈਰੀਗੇਟ, ਉਹ ਵੱਧ ਪਹੁੰਚਣਾ ਸ਼ੁਰੂ ਹੁੰਦਾ। ਸੋ ਉੱਥੇ ਕਿਉਂਕਿ ਹੁੰਦਾ ਕੀ ਆ ਕਿ ਜਿੱਥੇ ਧਰਨਾ ਲੱਗ ਰਿਹਾ ਹੁੰਦਾ ਉੱਥੇ ਲਗਭਗ ਰਾਤ ਨੂੰ ਗਿਣਤੀ ਘਟ ਜਾਂਦੀ ਆ ਜੀ। ਖਾਸ ਕਰਕੇ ਜਿਹੜੇ ਪੰਜਾਬ ਦੇ ਬੱਚੇ ਨੇ ਜਾਂ ਕੁਛ ਨੇ, ਤਾਂ ਉਹਨਾਂ ਨੇ ਰੋਟੇਸ਼ਨ ਬਣਾਈ ਹੁੰਦੀ ਆ ਕਿ ਬਾਈ ਅੱਜ ਦੀ ਰਾਤ ਤੂੰ ਹਫ਼ਤਾ ਕੱਟਣਾ, ਅਗਲੇ ਹਫ਼ਤੇ ਮੈਂ ਆ ਜਾਊਂਗਾ। ਉਹ 10-10, 20-20 ਬੱਚੇ ਐ ਰੋਟੇਸ਼ਨ ਬਣਾ ਕੇ ਚੱਲਦੇ ਨੇ, ਤੇ ਦਿਨ 'ਚ ਇਕੱਠ ਹੋ ਜਾਂਦਾ। ਦਿਨ 'ਚ ਪ੍ਰਦਰਸ਼ਨ ਸ਼ਾਮ ਨੂੰ 7 ਵਜੇ ਤੋਂ ਬਾਅਦ, 6 ਵਜੇ ਤੋਂ ਬਾਅਦ ਕੁਝ ਬੱਚੇ ਆਪਣੇ ਘਰਾਂ ਨੂੰ ਚੱਲਦੇ ਨੇ, ਪਰ ਪੱਕਾ ਧਰਨਾ ਲੱਗਿਆ ਇਸ ਲਈ ਕੁਝ ਉੱਥੇ ਰਹਿੰਦੇ ਸੀ। ਸੋ ਪੁਲਿਸ ਨੇ ਉਸ ਢੰਗ ਨਾਲ ਪੂਰੀ ਗਿਣਤੀ ਮਿਣਤੀ ਕਰ ਲਈ ਕਿ ਰਾਤ ਨੂੰ ਕਿੰਨੇ ਕੁ ਲੋਕ ਹੁੰਦੇ ਨੇ, ਕੀ ਹਿਸਾਬ ਕਿਤਾਬ ਹੁੰਦਾ, ਉਹਦੇ ਨਾਲ ਗੁਣਾ 10 ਕਰ ਲਿਆ। ਇੱਕ ਬੰਦੇ ਪਿੱਛੇ 10-10 ਪੁਲਿਸ ਵਾਲੇ ਸੀ, ਇੰਨੀ ਗਿਣਤੀ ਲਿਆਂਦੀ ਗਈ ਜੀ। ਮਤਲਬ ਕਿਹੜੇ ਹਥਿਆਰ ਸੀ ਉਹਨਾਂ ਕੋਲ, ਬੱਚਿਆਂ ਕੋਲ ਕਿਹੜਾ ਪਤਾ ਸੀ ਕਿ ਉਹ ਖਾਲੀ ਹੱਥ ਬੈਠੇ ਨੇ, ਚਾਦਰਾਂ ਖੇਸੀਆਂ ਵੀ ਪੂਰੀਆਂ ਨਹੀਂ ਲੈ ਕੇ ਬੈਠੇ, ਸਰਾਣੇ ਦਰੀਆਂ ਵੀ ਪੂਰੀਆਂ ਨਹੀਂ ਗਈਆਂ। ਸੋ ਉਹਨਾਂ ਇੱਕ ਬੱਚੇ ਪਿੱਛੇ 10-10 ਪੁਲਿਸ ਵਾਲੇ ਲਿਆਂਦੇ, ਔਰ ਪੂਰੀ ਤਾਕਤ ਲਿਆਂਦੀ। ਔਰ ਵੀਰਵਾਰ ਰਾਤ ਨੂੰ 11:30 ਵਜੇ ਤੋਂ ਬਾਅਦ, 10:30 ਵਜੇ ਤੋਂ ਬਾਅਦ ਗਿਣਤੀ ਵਧਣੀ ਸ਼ੁਰੂ ਹੁੰਦੀ ਹੈ, 11:30 ਤੋਂ ਬਾਅਦ ਕਾਰਵਾਈ ਸ਼ੁਰੂ ਹੁੰਦੀ ਹੈ। ਸਭ ਤੋਂ ਪਹਿਲਾਂ ਮੋਬਾਈਲ ਖੋਏ ਜਾਂਦੇ ਨੇ ਸਾਰਿਆਂ ਦੇ।
ਜੀ। ਸਭ ਤੋਂ ਪਹਿਲਾਂ ਮੋਬਾਈਲ ਕਬਜ਼ੇ 'ਚ ਲਏ ਜਾਂਦੇ ਨੇ, ਫਿਰ ਉਹਨਾਂ ਦਾ ਸਮਾਨ ਚੱਕ ਕੇ ਟਰੱਕਾਂ 'ਚ ਸਿੱਟਿਆ ਜਾਂਦਾ, ਫਿਰ ਉਹਨਾਂ ਨੂੰ ਬੱਸਾਂ 'ਚ ਲੱਦ, ਟੈਂਪੂਆਂ 'ਚ ਲੱਦ, ਤੇ 90 ਕਿਲੋਮੀਟਰ ਤੋਂ ਵੱਧ ਪੈਂਦਾ ਸ਼੍ਰੀ ਫਤਿਹਗੜ੍ਹ ਸਾਹਿਬ, ਉੱਥੇ ਲਿਆ ਕੇ ਰਾਤ ਨੂੰ 1 ਵਜੇ ਦੇ ਕਰੀਬ ਉਹਨਾਂ ਨੂੰ ਛੱਡ ਦਿੱਤਾ ਜਾਂਦਾ। ਜਵਾਨ ਧੀਆਂ ਸੀ ਉਹਨਾਂ 'ਚ। ਜੀ। ਪੁਲਿਸ ਦਾ ਇਹ ਕੰਮ ਹੈ। ਪੁਲਿਸ ਕਹਿੰਦੇ ਲੋਕਾਂ ਦੀ ਸੇਵਾਦਾਰ ਹੈ, ਜੇਕਰ ਕੋਈ ਬੱਚੀ ਰਾਤ ਨੂੰ ਬਾਹਰ ਕੱਲੀ ਮਿਲੇ ਤਾਂ ਅਸੀਂ ਘਰੇ ਪਹੁੰਚਾ ਕੇ ਆਵਾਂਗੇ ਉਹਨਾਂ ਨੂੰ। ਹਾਂਜੀ ਹਾਂਜੀ। ਉਹ ਰੱਖਿਆ ਕਰਨੀ। ਤੁਸੀਂ ਉੱਥੇ ਪਹਿਰੇ ਤੇ ਬੈਠੇ ਰਹਿੰਦੇ, ਜੇ ਉਹ ਧਰਨੇ ਤੇ ਬੈਠੇ ਨੇ ਤੁਸੀਂ ਬੈਠ ਜਾਓ। ਕੀ ਮੁੱਖ ਮੰਤਰੀ ਦੇ ਘਰ ਮੂਹਰੇ ਧਰਨਾ ਲਾਉਣ ਦਾ ਵੀ ਹੱਕ ਨਹੀਂ ਰਿਹਾ? ਤੇ ਫਿਰ ਅਮਰਿੰਦਰ ਔਰ ਬਾਦਲਾਂ 'ਚ ਫਰਕ ਕੀ ਹੈ? ਭਗਵੰਤ ਮਾਨ ਦੱਸ ਦੇਣ। ਬਿਲਕੁਲ ਉਹੀ ਪੁਲਿਸ ਤੇ ਉਹੀ ਤੁਸੀਂ। ਸੋ ਇਹਦਾ ਮਤਲਬ ਭਗਤ ਸਿੰਘ ਦੇ ਰੰਗ ਵਾਲੀ ਪੱਗ ਬੰਨਣ ਦਾ ਦਮ ਭਰਨ ਵਾਲੇ ਹੁਣ ਇਹ ਰੋਕਣਗੇ ਕਿ ਹਾਂ ਅੰਦੋਲਨ ਕਰਨ ਤੋਂ? ਇਹ ਕਿਹੜੀ ਭਗਤ ਸਿੰਘ ਦੀ ਲੀਹ ਆ? ਜਵਾਬ ਦੇਣ। ਸੋ ਇਸ ਲਈ ਰਾਤ ਦੇ 1 ਵਜੇ ਉਹ ਲਿਆ ਕੇ ਬੱਚੇ ਫਤਿਹਗੜ੍ਹ ਸਾਹਿਬ ਦੀਆਂ ਸੜਕਾਂ ਤੇ ਛੱਡੇ, ਔਰ ਕੁੜੀਆਂ ਨੂੰ, ਬੱਚਿਆਂ ਨੂੰ ਟੁਕੜਿਆਂ 'ਚ ਛੱਡਿਆ, 5 ਨੂੰ ਕਿਤੇ, 2 ਨੂੰ ਕਿਤੇ, 4 ਨੂੰ ਕਿਤੇ, ਤਾਂ ਕਿ ਉਹਨਾਂ ਨੂੰ ਪਤਾ ਹੀ ਨਾ ਲੱਗੇ। 4 ਵਜੇ ਤੱਕ ਤਾਂ ਉਹਨਾਂ ਨੂੰ ਅੱਧੇ ਨੂੰ ਇਹੀ ਨਹੀਂ ਪਤਾ ਲੱਗਿਆ ਸਾਨੂੰ ਲਾਇਆ ਕਿੱਥੇ ਗਿਆ, ਕਿੱਥੇ ਛੱਡ ਗਏ ਨੇ। ਮੋਬਾਈਲ ਤੱਕ ਖੋਲੇ, ਸੰਪਰਕ ਕਿਹਦੇ ਨਾਲ ਕਰਦੇ? ਸੋ ਇਹ ਸਥਿਤੀ ਦੇ ਵਿੱਚ ਧੱਕੇਸ਼ਾਹੀ ਸੀ। ਤੇ ਦੂਸਰੇ ਪਾਸੇ ਜਿਹੜੇ ਪਾਵਨ ਸਰੂਪਾਂ ਦੇ ਲਾਪਤਾ ਹੋਣ ਦੀ ਮੰਗ ਲਈ ਬੈਠੇ ਸੀਗੇ, ਉਹਨਾਂ ਨੇ ਕਿਹਾ ਕਿ ਜਦੋਂ ਪੁਲਿਸ ਦੀ ਗਿਣਤੀ ਵੱਧ ਰਹੀ ਸੀ, ਉਸ ਦੌਰਾਨ ਵੀ ਸਾਡੇ ਕੋਲ ਸਿੰਘ ਪਾਠ ਕਰ ਰਹੇ ਸੀ, ਤੇ ਉਹਨਾਂ ਨੂੰ ਪਾਠ ਕਰਦਿਆਂ ਨੂੰ ਚੱਕਿਆ। ਗੁਟਕਾ ਸਾਹਿਬ ਅੱਜ ਕਿਸ ਸਥਿਤੀ 'ਚ ਨੇ, ਜਿਹੜੇ ਖੋਏ ਗਏ ਸਾਨੂੰ ਨਹੀਂ ਪਤਾ, ਕਹਿੰਦੇ ਸਾਨੂੰ ਜਬਰੀ ਗੱਡੀਆਂ 'ਚ ਸਿੱਟਿਆ, ਔਰ ਉਹਦੇ ਵਿੱਚ ਉਹਨਾਂ ਦਾ ਦੋਸ਼ ਹੈ। ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਉਸ ਸਮੇਂ ਪੁਲਿਸ 'ਚ ਕਈ ਮੁਲਾਜ਼ਮਾਂ ਨੇ ਦਾਰੂ ਪੀਤੀ ਹੋਈ ਸੀ। ਪੰਜਾਬ ਦੀ ਪੁਲਿਸ, ਮੈਂ ਨਹੀਂ ਕਹਿੰਦਾ ਸਾਰੀ ਦਾਰੂ ਪੀਂਦੀ ਆ, ਪਰ ਪੰਜਾਬ 'ਚ ਠੇਕੇ ਬਹੁਤ ਨੇ, ਠੇਕਿਆਂ ਤੋਂ ਦਾਰੂ ਬਹੁਤ ਵਿਕਦੇ ਹਨ। ਇਹ ਨਹੀਂ ਕਿ ਸਾਰਾ ਪੰਜਾਬ ਦਾਰੂ ਪੀਂਦਾ, ਪਰ ਕੋਈ ਤਾਂ ਪੀਂਦਾ। ਸੋ ਇਸੇ ਤਰ੍ਹਾਂ ਉਹਨਾਂ ਪੁਲਿਸ ਮੁਲਾਜ਼ਮਾਂ 'ਚ ਹੋ ਸਕਦਾ ਕੁਝ ਨਹੀਂ ਪੀਤੀ ਹੋਵੇ। ਪਤਾ ਹੀ ਆਪਾਂ ਨੂੰ ਨਾਕਿਆਂ ਤੇ ਕੀ ਹੁੰਦਾ। ਚੰਡੀਗੜ੍ਹ 'ਚ ਨਾਕਾ ਲੱਗਿਆ ਇੱਕ ਵਾਰ, ਉਹ ਪੁਲਿਸ ਵਾਲੀ ਬੀਬੀ ਸੀ, ਇੰਸਪੈਕਟਰ, ਉਹਨੇ ਡਿਊਟੀ ਲਾਈ ਸੀ ਕਿ ਭਾਈ ਜਿਹੜਾ ਵੀ ਤੈਨੂੰ ਲੱਗਦਾ ਕਿ ਉਹਨੂੰ ਮੇਰੇ ਕੋਲ ਲਿਆਇਆ ਕਰ। ਉਹ ਬੰਦਾ ਲੈ ਕੇ ਆਇਆ ਕਰੇ, ਉਹ ਬੀਬੀ ਮਸ਼ੀਨ ਲਾ ਕੇ ਦੇਖਿਆ ਕਰੇ, ਮੁਸਕ ਆਇਆ ਕਰੇ, ਪਰ ਮਸ਼ੀਨ 'ਚ ਕੁਛ ਨਾ ਆਇਆ ਕਰੇ। ਉਹ 3-4 ਬੰਦੇ ਲੈ ਕੇ ਆਇਆ ਪੁਲਿਸ ਵਾਲਾ, 3-4 ਕੋਲੋਂ ਉਹਨੂੰ ਮੁਸਕ ਆਈ, ਪਰ ਮਸ਼ੀਨ 'ਚ ਕੁਛ ਨਹੀਂ ਆਇਆ। ਜਦੋਂ 5ਵੀਂ ਵਾਰ ਆਇਆ, SHO ਸੀ ਜਿਹੜੀ ਬੀਬੀ, ਉਹ ਆਪਣੇ ਮੁਲਾਜ਼ਮ ਨੂੰ ਕਹਿੰਦੀ ਤੂੰ ਮੂੰਹ ਖੋਲ। ਜਦ ਉਹਦੇ ਚਲਾਈ ਟੂਟੀ ਤੇ, ਉਹ ਆ ਗਈ ਦਾਰੂ। ਸੋ ਇਸ ਲਈ ਜੇ ਰਾਤ ਉਹ ਟੂਟੀਆਂ ਉੱਥੇ ਲਾ ਕੇ ਦੇਖਦੇ ਤਾਂ ਅੱਧੀ ਪੁਲਿਸ ਤੁਹਾਨੂੰ ਨਸ਼ੇੜੀ ਮਿਲਣੀ ਸੀ। ਜੇ DNA ਹੁੰਦਾ ਪਤਾ ਨਹੀਂ ਕੀ ਕੁਝ ਮਿਲਣਾ ਸੀ ਉਹਨਾਂ ਦੇ ਅੰਦਰੋਂ। ਸੋ ਇਸ ਲਈ ਆਹ ਜਿਹੜਾ ਨਵਾਂ ਮਾਮਲਾ ਹੈ ਕਿ ਇੱਕ ਧੱਕੇਸ਼ਾਹੀ, ਇੱਕ ਡੰਡਾ ਕਲਚਰ ਹੈ, ਇੱਕ ਜਬਰੀ ਚੁੱਕਣਾ, ਇੱਕ ਪ੍ਰਦਰਸ਼ਨ ਕਰਨ ਤੋਂ ਰੋਕਣਾ। ਤੇ ਹੁਣ ਪੁਲਿਸ ਦਾ ਬਿਆਨ ਕੀ ਆ ਰਿਹਾ ਕਿ ਨਹੀਂ ਜੀ, ਅਸੀਂ ਤਾਂ ਜਾ ਕੇ ਉਹਨਾਂ ਨੂੰ ਸੂਚਿਤ ਕੀਤਾ ਸੀ, ਉਹ ਆਪਣੇ ਆਪ ਉਹਨਾਂ ਨੇ ਜਗ੍ਹਾ ਛੱਡੀ ਆ, ਆਪਣੇ ਆਪ ਇੱਥੋਂ ਗਏ ਨੇ। ਕਮਾਲ ਆ ਜਨਾਬ। ਸੋ ਇਸ ਲਈ ਇਹ ਭਗਵੰਤ ਮਾਨ ਹੋਰਾਂ ਦੀ ਸਰਕਾਰ ਲਈ ਨਵੀਆਂ ਚੁਣੌਤੀਆਂ ਖੜੀਆਂ ਹੋ ਰਹੀਆਂ ਨੇ। ਜੇਕਰ ਉਹ ਪੁਲਿਸ ਤੰਤਰ ਨੂੰ ਇਸ ਤਰ੍ਹਾਂ ਵਰਤਣਗੇ, ਪੁਲਿਸ ਦੀ ਤਾਕਤ ਨੂੰ ਇਸ ਤਰ੍ਹਾਂ ਵਰਤਣਗੇ, ਤਾਂ ਲੋਕਾਂ ਦਾ ਰੋਸ ਉਹਨਾਂ ਖਿਲਾਫ ਵਧਣਾ ਸ਼ੁਰੂ ਹੋ ਜਾਣਾ। ਲੋਕ ਪਿਛਲੀਆਂ ਦੀਆਂ ਕੁਤਾਹੀਆਂ ਭੁੱਲ ਕੇ ਤੁਹਾਡੀਆਂ ਤਾਜ਼ੀਆਂ ਕੁਤਾਹੀਆਂ ਨੂੰ ਯਾਦ ਰੱਖਣ ਲੱਗ ਜਾਣਗੇ, ਔਰ ਤੁਹਾਡੇ ਖਿਲਾਫ ਹਮਲਾਵਰ ਹੋ ਜਾਣਗੇ। ਇਸ ਲਈ ਭਗਵੰਤ ਮਾਨ ਹੋਰਾਂ ਨੂੰ ਇਹ ਮਸਲੇ ਮੇਜ਼ ਤੇ ਨਿਬੇੜਨੇ ਚਾਹੀਦੇ ਨੇ। ਸੋ ਜੇ ਤੁਸੀਂ ਦੁੱਧ ਵਾਲਿਆਂ ਨੂੰ 5 ਦਿਨ ਪਹਿਲਾਂ, ਮਤਲਬ ਕਿ ਇਹ ਵੀ ਸਵਾਦ ਹੈ ਕਿ 5 ਦਿਨ ਧਰਨਾ ਲਾ ਲਓ, ਚੀਕਾਂ ਕਢਾ ਲਓ, ਗਰਮੀ 'ਚ ਰੋ ਲਓ, ਫਿਰ ਬਿਠਾਵਾਂਗੇ। ਫਿਰ ਕੱਲ ਬਿਠਾਏ, ਡੈਰੀਆਂ ਵਾਲੇ ਬਿਠਾ ਲਏ, ਕੱਲ ਮੀਟਿੰਗ ਹੋ ਗਈ, ਲਗਭਗ ਸਮਝੌਤਾ ਹੋ ਗਿਆ। ਸੋ ਜੇਕਰ ਉਹਨਾਂ ਨਾਲ ਹੋ ਸਕਦਾ, 4-4 ਮਹੀਨਿਆਂ, 5-5 ਮਹੀਨਿਆਂ ਤੋਂ ਬੈਠਿਆਂ ਨਾਲ ਗੱਲ ਕਿਉਂ ਨਹੀਂ? ਬਿਲਕੁਲ ਹੋ ਸਕਦੀ। ਇਹਨਾਂ ਦੇ ਮਸਲੇ ਲਈ ਭਰੋਸੇ 'ਚ ਉਹਨਾਂ ਨੂੰ ਕਿਉਂ ਨਹੀਂ ਲਿਆ ਜਾਂਦਾ? ਕਿਸੇ ਨੂੰ ਸ਼ੌਂਕ ਨਹੀਂ ਸੜਕਾਂ 'ਚ ਮੱਛਰਾਂ 'ਚ ਇਹੀ ਜਿਹੀ ਗਰਮੀ 'ਚ ਭੁੰਜੇ ਪੈਣ ਦਾ? ਕਿਹੜੀਆਂ ਮਜਬੂਰੀਆਂ ਨੇ ਪੰਜਾਬ ਦੀਆਂ, ਬੇਰੁਜ਼ਗਾਰੀ ਦੀਆਂ ਲੈ ਕੇ? ਤੁਸੀਂ ਕਵਿਤਾਵਾਂ ਪੜ੍ਹਦੇ ਰਹੇ ਹੋ ਮਾਨ ਸਾਹਿਬ, ਤੁਸੀਂ ਤੰਜ ਕੱਸਦੇ ਰਹੇ ਹੋ। ਸੋ ਇਸ ਲਈ ਮਾਨ ਸਾਹਿਬ ਇਹ ਦਰਦ ਸਮਝਣ। ਉਹਨਾਂ ਦੇ ਸਲਾਹਕਾਰਾਂ ਨੂੰ ਬੇਨਤੀ ਹੈ ਕਿ ਸਲਾਹਕਾਰ ਹੁਣ ਉਹ ਸਲਾਹਾਂ ਦੇਣ ਜਿਹੜੀਆਂ ਆਪ ਸੋਸ਼ਲ ਮੀਡੀਆ ਤੇ ਬੜੀਆਂ ਲਿਖ ਕੇ ਪੋਸਟਾਂ ਪਾਉਂਦੇ ਸੀ, ਹੁਣ ਉਹ ਸਲਾਹ ਦੇਣ। ਸੋ ਹੁਣ ਉਹ ਵੀ ਚੁੱਪ ਨੇ ਸਲਾਹਕਾਰ। ਹੁਣ ਮਾਨ ਸਾਹਿਬ ਦੀਆਂ ਵੀ ਕੰਧਾਂ ਇੰਨੀਆਂ ਉੱਚੀਆਂ ਹੋ ਗਈਆਂ, 4 ਦੀਵਾਰੀਆਂ, ਕਿ ਉਹਨਾਂ ਨੂੰ ਪੰਜਾਬ ਦਿਖਣਾ ਬੰਦ ਹੋ ਗਿਆ। ਇਹੀ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਸਟੇਜਾਂ ਤੋਂ, ਸਾਡੇ ਮੁੰਡੇ ਕੁੜੀਆਂ ਦੀਆਂ ਪੱਗਾਂ ਤੇ ਚੁੰਨੀਆਂ ਰੋਲਦੀਆਂ। ਇਹੀ ਮਾਨ ਸਾਹਿਬ ਇੱਕ ਕਹਾਣੀ ਸੁਣਾਉਂਦੇ ਹੁੰਦੇ ਸੀ ਸਟੇਜਾਂ ਤੋਂ, ਖਾਸ ਕਰਕੇ ਜਦੋਂ ਕਹਿੰਦੇ ਹੁੰਦੇ ਸੀ ਪਹਿਲਾਂ ਧਰਨੇ ਲੰਬੀ ਤੇ ਬਾਦਲ ਲੱਗਦੇ ਸੀ, ਲੰਬੀ ਤੇ ਬਠਿੰਡੇ ਲੱਗਦੇ ਸੀ, ਫਿਰ ਧਰਨੇ ਪਟਿਆਲੇ ਲੱਗਣ ਲੱਗ ਪਏ, ਤੇ ਹੁਣ ਹਾਂਜੀ ਹੁਣ ਪਟਿਆਲੇ ਤੋਂ 20 ਕਿਲੋਮੀਟਰ ਇੱਧਰ ਨੂੰ ਹੋ ਗਿਆ ਕੰਮ, ਸੰਗਰੂਰ ਨੂੰ ਲੱਗਣ ਲੱਗ ਪਿਆ। ਇਹ ਕਹਿੰਦੇ ਹੁੰਦੇ ਸੀ, ਇੱਕ ਕਹਾਣੀ ਸੁਣਾਉਂਦੇ ਹੁੰਦੇ ਸੀਗੇ, ਕਹਿੰਦੇ ਕਿ ਕਿਸੇ ਬੇਰੁਜ਼ਗਾਰ ਨੂੰ ਉਹਦੀ ਮਾਂ ਨੇ ਪੁੱਛਿਆ ਕਿ ਪੁੱਤ ਮਿਲੀ ਨੌਕਰੀ? ਕਹਿੰਦਾ ਨਹੀਂ ਬੇਬੇ, ਮੈਂ ਤਾਂ ਆਪਦੀ ਪੱਗ ਵੀ ਮੇਰੀ ਤਾਂ ਕੱਚ ਦੇ ਵਿੱਚ ਹੈ। ਹੁਣ ਇਹ ਕਹਾਣੀਆਂ ਸੁਣਾਉਣ ਵਾਲਿਆਂ ਦਾ ਹੀ ਰਾਜ ਹੈ। ਕਹਾਣੀਆਂ ਸੁਣਾਉਣ ਵਾਲਿਆਂ ਦੇ ਚਾਹੁਣ ਵਾਲੇ ਵੀ ਬੜੇ ਨੇ, ਜਿਨ੍ਹਾਂ ਨੂੰ ਇਹ ਚੀਜ਼ਾਂ ਥੋੜੀਆਂ ਜਿਹੀਆਂ ਦੁਖਦੀਆਂ ਵੀ ਹੈ। ਉਹਨਾਂ ਨੂੰ ਲੱਗਦਾ ਕਿ ਸ਼ਾਇਦ 70 ਸਾਲਾਂ 'ਚ ਨਹੀਂ ਕੁਛ ਬਦਲਿਆ, ਤੇ ਹੁਣ ਫਿਰ ਕੀ ਹੋ ਗਿਆ ਜੀ ਹੁਣ। ਬਿਲਕੁਲ।
ਸੋ ਖੈਰ ਆਪਾਂ ਸਰਕਾਰ ਬੰਨਿਓ ਹੀ ਆਈਏ, ਸਰਕਾਰ ਦੀਆਂ ਹੀ ਗੱਲਾਂ ਕਰਨੀਆਂ ਪੈਂਦੀਆਂ ਤੇ ਕਰਨੀਆਂ ਚਾਹੀਦੀਆਂ ਵੀ, ਸਰਕਾਰ ਕਰਾਉਂਦੀ ਵੀ ਹੈ ਗੱਲਾਂ। ਕਹਿੰਦੇ ਪੰਜਾਬ ਸਰਕਾਰ ਖਰੀਦੂਗੀ ਆਪਦੀਆਂ ਮਾਲ ਗੱਡੀਆਂ। ਬਿਲਕੁਲ ਪ੍ਰਵੀਨ ਜੀ, ਸਹੀ ਖਬਰ ਹੈ। ਜੀ। ਇੱਕ ਇਹਨਾਂ ਨੇ ਪ੍ਰੋਗਰਾਮ ਚਲਾਇਆ ਵਿਜ਼ਨ ਪੰਜਾਬ, ਹੂੰ। ਤੇ ਉਹਦੇ ਤਹਿਤ ਪੰਜਾਬ ਦੇ ਵਪਾਰੀਆਂ ਨੂੰ, ਉਦਯੋਗਪਤੀਆਂ ਨੂੰ, ਵੱਡੇ ਘਰਾਣਿਆਂ ਨੂੰ, ਵਪਾਰ ਵਾਲਿਆਂ ਨੂੰ, ਉਹਨਾਂ ਨਾਲ ਮੀਟਿੰਗਾਂ ਕਰ ਰਹੇ ਨੇ, ਉਹਨਾਂ ਨੂੰ ਬੁਲਾ ਕੇ ਸੁਣਦੇ ਨੇ, ਉਹਨਾਂ ਦੀਆਂ ਮਸਲੇ ਵਿਚਾਰਦੇ ਨੇ। ਸੋ ਉਹਨਾਂ ਮਸਲਿਆਂ ਦੇ ਵਿੱਚ ਕਈ ਵਿਚਾਰ ਮੈਨੂੰ ਪਤਾ ਲੱਗਿਆ ਅਜਿਹੇ ਵੀ ਸਾਹਮਣੇ ਆਏ ਕਿ ਨੌਜਵਾਨ ਉਦਯੋਗਪਤੀਆਂ ਨੇ ਵੀ ਇਹ ਗੱਲ ਮੁੱਖ ਮੰਤਰੀ ਦੇ ਸਾਹਮਣੇ ਰੱਖੀ ਕਿ ਮਾਨ ਸਾਹਿਬ ਵਿਚਾਰ ਤਾਂ ਕਰੋ ਕਿ ਆਪਣੇ ਪੰਜਾਬ 'ਚ ਸ਼ੁਰੂ ਹੋਏ ਕਿੰਨੇ ਹੀ ਸਟੈਂਡ ਅਪ ਜਿਹੜੇ ਅੱਜ ਕੱਲ੍ਹ ਨਵੇਂ ਤਕਨੀਕੀ ਤੌਰ ਦੇ ਉੱਤੇ, ਜਿਹਦੇ ਵਿੱਚ ਕੋਈ ਮਤਲਬ ਕਿ ਮਸ਼ੀਨਾਂ ਨਹੀਂ ਲੱਗਣੀਆਂ, ਕੁਛ ਨਹੀਂ ਲੱਗਣੀਆਂ, ਨਵੀਂ ਟੈਕਨੋਲੋਜੀ ਦਾ ਉਦਯੋਗ ਆ ਜਿਹੜਾ, ਉਹ ਇਹੋ ਜਿਹੇ ਉਦਯੋਗ ਜਿਹੜੇ ਪੰਜਾਬ 'ਚੋਂ ਸ਼ੁਰੂ ਹੋਏ, ਪੰਜਾਬ 'ਚ ਉਹਨਾਂ ਦਾ ਮੁੱਢ ਵੱਜਿਆ, ਤੇ ਉਹ ਬੱਦੀ ਜਾਂ ਗੁੜਗਾਉਂ ਨਹੀਂ ਗਏ, ਉਹਨਾਂ ਦੇ ਹੈੱਡਕੁਆਟਰਾਂ 'ਚ ਵਿਦੇਸ਼ਾਂ 'ਚ ਚਲੇ ਗਏ। ਸੋ ਪਿਛਲੇ ਸਮੇਂ ਇਹ ਤਰਾਸਦੀ ਰਹੀ ਕਿ ਪੰਜਾਬ 'ਚ ਉਦਯੋਗ ਨਿਕਲ ਕੇ ਹਿਮਾਚਲ ਨੂੰ ਜਾ ਰਿਹਾ, ਪੰਜਾਬ 'ਚ ਉਦਯੋਗ ਨਿਕਲ ਕੇ ਹਰਿਆਣੇ ਨੂੰ ਜਾ ਰਿਹਾ, ਪੰਜਾਬ 'ਚ ਉਦਯੋਗ ਨਿਕਲ ਕੇ ਉੱਤਰਾਖੰਡ ਨੂੰ ਜਾ ਰਿਹਾ। ਸੋ ਪੰਜਾਬ 'ਚ ਉਦਯੋਗ ਆ ਨਹੀਂ ਰਿਹਾ, ਉਹਨਾਂ ਸੂਬਿਆਂ 'ਚ ਉਦਯੋਗ ਆ ਰਿਹਾ। ਪਰ ਹੁਣ ਆ ਤਾਜ਼ੇ ਨਵੇਂ ਨੌਜਵਾਨਾਂ ਨੇ ਕੱਲ ਮੁੱਖ ਮੰਤਰੀ ਸਾਹਿਬ ਸਾਹਮਣੇ ਇਹ ਮੁੱਦਾ ਰੱਖਿਆ ਕਿ ਭਾਈ ਪੰਜਾਬ ਦਾ ਉਦਯੋਗ ਤਾਂ ਵਿਦੇਸ਼ਾਂ ਤੱਕ ਚਲਾ ਗਿਆ। ਇੱਥੋਂ ਕੰਪਨੀਆਂ ਸ਼ੁਰੂ ਕਰਕੇ ਬੱਚਿਆਂ ਨੇ ਆਪਣੇ ਹੈੱਡਕੁਆਟਰ ਸਿੰਗਾਪੁਰ ਤੱਕ, ਮਲੇਸ਼ੀਆ ਤੱਕ, ਬਾਹਰਲੇ ਮੁਲਕਾਂ 'ਚ ਬਣਾ ਲਏ ਕਿ ਉਹਨਾਂ ਨੂੰ ਇਹਦਾ ਮਤਲਬ ਇੱਥੇ ਮਾਹੌਲ ਨਹੀਂ ਮਿਲ ਰਿਹਾ, ਜੋ ਸਹਿਯੋਗ ਚਾਹੀਦਾ ਸੀ ਸਰਕਾਰ ਦਾ ਨਹੀਂ ਮਿਲ ਰਿਹਾ। ਸੋ ਭਗਵੰਤ ਮਾਨ ਜੀ ਕਹਿੰਦੇ ਤੁਸੀਂ ਸਰਕਾਰ ਹੋ ਤੇ ਤੁਹਾਡੀ ਸਰਕਾਰ ਆ, ਤੁਸੀਂ ਕੁਝ ਨਵਾਂ ਕਰੋ। ਸੋ ਉਹਦੇ ਵਿੱਚ ਇਹਨਾਂ ਨੇ ਉਹਨਾਂ ਨੂੰ ਭਰੋਸਾ ਵੀ ਦਿੱਤਾ ਕਿ ਹੁਣ ਤੁਹਾਨੂੰ ਮਾਹੌਲ ਵੀ ਦੇਵਾਂਗੇ, ਸਿੰਗਲ ਵਿੰਡੋ ਸਿਸਟਮ ਵੀ ਹੋਊਗਾ, ਪਹਿਲਿਆਂ ਵਾਂਗ MOU ਸਾਈਨ ਹੋ ਕੇ ਸਿਰਫ ਫੋਟੋਆਂ ਖਿਚਾ ਕੇ ਨਹੀਂ ਹੋਊਗਾ, ਵੱਡਾ ਕੰਮ ਹੋਊਗਾ। ਉਹਦੇ ਵਿੱਚ ਇੱਕ ਇਹਨਾਂ ਨੇ ਨਵੀਂ ਤਜਵੀਜ਼ ਦਿੱਤੀ ਜਿਹੜੀ ਸ਼ਾਇਦ ਪੰਜਾਬ ਲਈ ਕਾਰਗਰ ਸਾਬਤ ਹੋ ਸਕਦੀ ਹੈ ਜੇਕਰ ਉਹ ਸਿਰਫ ਗੱਲਾਂ 'ਚ ਨਾ ਰਹੇ। ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਕੇਂਦਰ ਦੀ ਇੱਕ ਯੋਜਨਾ ਹੈ ਜੀ ਕਿ ਜੇਕਰ ਤੁਸੀਂ ਰੇਲ ਗੱਡੀ ਆਪਣੀ, ਮਾਲ ਗੱਡੀ ਆਪਣੀ ਲੈਣੀ ਆ ਤਾਂ 3% ਲੋਨ ਤੇ ਮਿਲ ਜਾਂਦੀ ਹੈ। 3% ਲੋਨ ਬਹੁਤ ਥੋੜਾ ਹੁੰਦਾ ਜੀ, ਤੇ ਉਹਦੇ ਲਈ ਕਹਿੰਦੇ ਕਿ 350 ਕਰੋੜ ਰੁਪਈਆ ਮਤਲਬ ਕਿ ਲੱਗਣਾ, ਤੇ ਆਪਾਂ 3 ਮਾਲ ਗੱਡੀਆਂ ਖਰੀਦ ਲਾਂਗੇ ਜੀ। ਜੇ ਕਹਿੰਦੇ ਪੰਜਾਬ ਦੇ ਉਦਯੋਗਪਤੀ ਮੈਨੂੰ ਇਹ ਭਰੋਸਾ ਦੇਣ ਕਿ ਹਾਂ ਸਾਡੇ ਕੋਲ ਇੰਨਾ ਮਾਲ ਹੈਗਾ ਆਉਣ ਜਾਣ ਵਾਲਾ ਸਾਰਾ ਕੁਝ, ਫਿਰ ਉਹਨਾਂ ਦੇ ਆਪਣੇ ਰੈਕ ਹੋਣਗੇ ਤੇ ਕੋਈ ਕਿਸੇ ਦਾ ਮਤਲਬ ਕਿ ਮਸਲਾ ਨਹੀਂ ਕਿ ਕਿਸੇ ਹੋਰ ਨੂੰ ਭਾੜੇ ਤੇ ਚੱਲ ਗਈ ਗੱਡੀ, ਲੇਟ ਹੋ ਗਈ। ਪੰਜਾਬ ਆਪਣੀਆਂ 3 ਮਾਲ ਗੱਡੀਆਂ ਖਰੀਦੂਗਾ, ਉਧਰੋਂ ਇਹਨਾਂ ਦਾ ਮਾਲ ਲੈ ਕੇ ਆਇਆ ਕਰੂਗਾ, ਇਧਰੋਂ ਟਰੈਕਟਰ ਲੱਦ ਕੇ ਲੈ ਜਾਇਆ ਕਰੂਗਾ। ਕਹਿੰਦੇ ਇੱਕ ਟਰੈਕਟਰ ਦਾ ਕਿਰਾਇਆ ਅਸੀਂ 25,000 ਦਿੰਦੇ ਹਾਂ ਰੇਲਵੇ ਨੂੰ। ਸੋ ਇਸੇ ਤਰ੍ਹਾਂ ਉਹ ਜਿਹੜਾ ਮਾਲ ਉਦਯੋਗਪਤੀਆਂ ਦਾ ਉਹਦਾ ਕਿਰਾਇਆ ਵੀ ਬਹੁਤ ਜ਼ਿਆਦਾ, ਕਹਿੰਦੇ ਉਹ ਤਾਂ ਸਾਲ 2 ਸਾਲ 'ਚ ਪੈਸੇ ਪੂਰੇ ਹੋ ਜਾਣੇ ਆਪਣੇ ਜਿਹੜਾ ਆਪਾਂ ਖਰਚਣਾ। ਸੋ ਇਸ ਲਈ ਉਹ ਤੋਂ ਬਾਅਦ ਪੰਜਾਬ ਨੂੰ ਫਾਇਦਾ ਹੋ ਸਕਦਾ, ਇਹ ਉਹਨਾਂ ਨੇ ਹਵਾਲਾ ਦਿੱਤਾ। ਤੇ ਉਹਦੇ ਲਈ ਉਹ ਕਹਿੰਦੇ ਕਿ ਅਸੀਂ 3 ਮਾਲ ਗੱਡੀਆਂ ਖਰੀਦਣ ਲਈ ਤਿਆਰ ਹਾਂ, ਤੇ ਜੇਕਰ ਇਹ ਪਹਿਲ ਕਦਮੀ ਸਹੀ ਮੈਨੇ 'ਚ, ਉਹ ਕਹਿੰਦੇ ਫਿਰ ਕੱਲ ਨੂੰ ਕੋਲਾ ਲਿਆਉਣਾ, ਕੁਛ ਲਿਆਉਣਾ, ਸਾਡੀ ਗੱਡੀ ਖਾਲੀ ਖੜੀ ਹੈ ਤਾਂ ਅਸੀਂ ਆਪਣੇ ਤੇ ਮੰਗਾਵਾਂਗੇ, ਸਾਡਾ ਉਹ ਭਾੜਾ ਬਚਦਾ ਤੇ ਆਦਾਨ ਪ੍ਰਦਾਨ ਸਿੱਧਾ ਹੋਊਗਾ। ਕਿ ਹੁਣ ਪੰਜਾਬ ਤੋਂ ਟੈਕਸੀਆਂ ਜਾਂਦੀਆਂ ਏਅਰਪੋਰਟ ਤੇ ਬੰਦੇ ਨੂੰ ਲਾਇਆ ਆਉਂਦੀਆਂ ਤੇ ਨਾਲ ਹੀ ਏਅਰਪੋਰਟ ਤੋਂ ਕਿਸੇ ਹੋਰ ਨੂੰ ਚੱਕ ਲਿਆਉਂਦੀਆਂ। ਸੋ ਉਸ ਤਰ੍ਹਾਂ ਜੀ ਮਾਲ ਗੱਡੀਆਂ ਇੱਧਰਲਾ ਮਾਲ ਲੈ ਜਾ ਕਰਨ ਤੇ ਉੱਧਰਲਾ ਲਿਆਇਆ ਕਰਨ, ਇਹ ਇੱਕ ਪੂਰਾ ਇੱਕ ਚਾਰਟ ਤਿਆਰ ਹੋ ਕੇ ਉਸੇ ਅਮਲੀ ਨਾਲ ਤਾਂ ਇਹ ਸਹੀ ਫੈਸਲਾ ਹੋ ਸਕਦਾ। ਪਰ ਇਹ ਕਿਰਕ ਗੱਲਾਂ 'ਚ ਨਾ ਹੋਵੇ ਕਿ ਹਾਂ ਐਂ ਜੀ ਹੋ ਜਾਊਗਾ, ਤੇ ਜੇਕਰ ਇਹ ਅੱਗੇ ਅਮਲੀ ਜਾਮੇ ਪਹਿਨਾਇਆ ਗਿਆ ਇਹਨੂੰ ਤਾਂ ਸ਼ਾਇਦ ਪੰਜਾਬ ਲਈ ਵੱਡਾ ਫੈਸਲਾ ਸਾਬਤ ਹੋ ਸਕਦਾ। ਪਰ ਸਵਾਲ ਇਹ ਹੈ ਕਿ ਪੰਜਾਬ 'ਚ ਉਦਯੋਗ ਵਾਪਸ ਲਿਆਉਣ ਲਈ, ਉਹਨੂੰ ਸਥਾਪਿਤ ਕਰਨ ਲਈ ਮਾਹੌਲ ਕਿਵੇਂ। ਜੇ ਪੰਜਾਬ ਦਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੀ ਹਾਜ਼ਰੀ 'ਚ ਸਟੇਜ ਤੇ ਖੜ ਕੇ ਇਹ ਕਹੂਗਾ ਕਿ ਸਾਡੇ ਡਰੋਨ ਰਾਹੀਂ ਨਸ਼ਾ ਆਉਂਦਾ ਹੈ, ਹਥਿਆਰ ਆਉਂਦੇ ਨੇ, ਗੋਲੀਆਂ ਆਉਂਦੀਆਂ ਨੇ, ਬੰਬ ਚੱਲਦੇ ਨੇ, ਉਧਰੋਂ ਠੀਕ ਨਹੀਂ ਮਾਹੌਲ ਪੰਜਾਬ ਦਾ, BSF ਦੀ ਲੋੜ ਹੈ, ਅਸੀਂ ਸਹਿਯੋਗ ਦੇਵਾਂਗੇ, ਫਿਰ ਕਿਹੜਾ ਉਦਯੋਗ ਆਊਗਾ? ਅਗਲੇ ਕਹਿਣਗੇ ਮੁੱਖ ਮੰਤਰੀ ਦੱਸੀ ਜਾਂਦਾ ਪੰਜਾਬ 'ਚ ਤਾਂ ਮਾਹੌਲ ਠੀਕ ਨਹੀਂ। ਪੰਜਾਬ ਦਾ ਮੁੱਖ ਮੰਤਰੀ ਉਹ ਕਹੀ ਜਾਵੇ ਕਿ ਹਾਂ ਇੱਥੇ ਰਿਸ਼ਵਤ ਚੱਲਦੀ ਹੈ, ਇੱਥੇ ਸਾਰਾ ਕੁਛ ਹੈ, ਉਹਨੂੰ ਰੋਕ ਕੇ ਆਪਣੇ ਆਪ ਲੋਕਾਂ ਨੂੰ ਦਿਖਣ ਲੱਗ ਜਾਊਗਾ ਕਿ ਮਾਹੌਲ ਠੀਕ ਹੈ। ਪਰ ਜਦੋਂ ਤੁਸੀਂ ਆ ਭਾਸ਼ਾ ਬੋਲਦੇ ਹੋ ਤਾਂ ਉਹਦੇ ਨਾਲ ਉਦਯੋਗਪਤੀਆਂ ਨੂੰ ਤਾਂ ਪਹਿਲਾਂ ਹੀ ਪਤਾ ਕਿਉਂ ਆਊਗਾ ਅਗਲਾ। ਇੱਕ ਪਾਸੇ ਤੁਸੀਂ ਨਵੀਂ ਤਕਨੀਕ ਦੀਆਂ, ਨਵੀਂ ਟੈਕਨੋਲੋਜੀ ਦੀਆਂ, ਨਵੀਆਂ ਸਕੀਮਾਂ ਦੀਆਂ ਗੱਲਾਂ ਕਰਦੇ ਹੋ, ਦੂਏ ਪਾਸੇ ਪੰਜਾਬ ਦੇ ਮਾਹੌਲ ਨੂੰ ਸੁਖਾਵਾਂ ਕਰਨ ਦੀ ਬਜਾਏ ਤੁਸੀਂ ਉਹਦਾ ਜੋ ਚਿੱਤਰਣ ਪੇਸ਼ ਕਰਦੇ ਹੋ, ਉਹਦੇ ਨਾਲ ਫਿਰ ਉਦਯੋਗਪਤੀ ਦੂਰ ਹੁੰਦਾ। ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਸੁਖਬੀਰ ਬਾਦਲ ਨੂੰ ਕੋਈ ਸਵਾਲ ਕਰਦਾ ਸੀ, ਕਹਿੰਦਾ ਸੀ ਇਹਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ। ਫਿਰ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਤੇ ਉਹਨਾਂ ਨੂੰ ਰਾਸ਼ਟਰਵਾਦ ਦਾ ਰੰਗ ਬਹੁਤ ਚੜਿਆ। ਪਾਕਿਸਤਾਨ ਚਾਹੁੰਦਾ ਪੰਜਾਬ ਸਥਿਰ ਹੋ ਜੇ, ਨਿੱਤ ਨਵਾਂ ਆਉਂਦਾ। ਗੁਜਰਾਤ ਦੀਆਂ ਜੋ ਪੋਰਟਾਂ ਤੋਂ ਨਸ਼ਾ ਆਉਂਦਾ ਕਿਸੇ ਨੂੰ ਨਹੀਂ ਦਿਖਦਾ। ਜਿਹੜੇ ਨਵੇਂ ਕ੍ਰਾਂਤੀਕਾਰੀ ਆਏ ਨੇ ਇਹਨਾਂ ਨੂੰ ਵੀ ਰੰਗ ਤਾਂ ਚੜ ਚੁੱਕਿਆ ਬਿਲਕੁਲ। ਹਲੇ ਕਈਆਂ ਦਾ ਭੁਲੇਖਾ ਜਿਹੜਾ ਉਹ ਨਿਕਲਣਾ ਬਾਕੀ ਹੈ। ਪੰਜਾਬ ਦੀ ਬੇਰੁਜ਼ਗਾਰੀ, ਕੈਂਸਰ ਦੀ ਮਾਰ, ਕਿਸਾਨੀ, ਪੰਜਾਬ ਸਿਰ ਕਰਜ਼ਾ, ਜੇਕਰ ਮੁੱਖ ਮੰਤਰੀ ਭਗਵੰਤ ਮਾਨ
ਪ੍ਰਧਾਨ ਮੰਤਰੀ ਦੀ ਹਾਜ਼ਰੀ 'ਚ ਨਹੀਂ ਕਹਿ ਸਕਦਾ, ਉਹਨੂੰ ਕੀ ਹਾਂ, ਲੋੜ ਪਈ ਇਹਨਾਂ ਮਸਲਿਆਂ ਤੇ ਗੱਲ ਕਰਨ ਦੀ। ਬਿਲਕੁਲ ਮੈਨੂੰ ਚੰਗੀ ਬਿਲਕੁਲ ਤਰ੍ਹਾਂ ਬਿਲਕੁਲ ਯਾਦ ਆ ਦੱਖਣ ਦੇ ਉਹ ਮੁੱਖ ਮੰਤਰੀ ਦਾ ਮੈਂ ਨਾਂ ਭੁੱਲ ਗਿਆ, ਸ਼ਰਮਾ ਜੀ, ਔਨ ਦੀ ਰਿਕਾਰਡ ਕਹਿ ਰਿਹਾ, ਉਹ ਬੰਦੇ ਨੇ ਹੂੰ ਹੋ ਕੇ ਕਿਹਾ ਪ੍ਰਧਾਨ ਮੰਤਰੀ ਦੀ ਹਾਜ਼ਰੀ ਦੇ ਵਿੱਚ, ਕਹਿੰਦਾ ਸਾਡੇ ਤੇ ਹਿੰਦੀ ਨਾ ਥੋਪੋ। ਹਿੰਦੀ ਹੁੰਦੀ ਨਹੀਂ ਲਾਗੂ ਕਰਨੀ, ਹਾਂ ਬਿਲਕੁਲ 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 ਇਹੋ ਜਿਹੀ ਗਟਸ ਵਾਲਾ ਮੁੱਖ ਮੰਤਰੀ ਚਾਹੀਦਾ। ਹਾਂ ਭੁਪੇਸ਼ ਬਿਲਕੁਲ ਬਘੇਲ ਬੇਸ਼ੱਕ ਕਾਂਗਰਸੀ ਮੁੱਖ ਮੰਤਰੀ ਹੈ, ਪਰ ਹਾਂ ਕੋਵਿਡ ਦੀ ਮੀਟਿੰਗ ਤੋਂ ਬਾਅਦ ਬਾਹਰ ਨਿਕਲ ਕੇ ਭੁਪੇਸ਼ ਬਘੇਲ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੂੰ ਤਾਂ ਇਹ ਹੈ ਕਿ ਇੱਥੇ ਆਓ ਤੇ ਮੇਰੀ ਜੀ ਹਜ਼ੂਰੀ ਕਰਕੇ ਮੀਟਿੰਗ 'ਚ ਚੱਲ ਜਾਓ, ਨਾ ਉਹ ਕੁਛ ਪੁੱਛਦੇ ਆ ਤੇ ਨਾ ਕੁਛ ਚੰਗੀ ਤਰ੍ਹਾਂ ਦੱਸਦੇ ਆ। ਮਮਤਾ ਬੈਨਰਜੀ ਆਪਾਂ ਬੀਬੀ ਕਹਿ ਦਿੰਦੇ ਆ, ਮਮਤਾ ਹਾਂ ਬੈਨਰਜੀ ਨੇ ਵੀ ਸੇਮ ਗੱਲ ਕਹੀ ਸੀ। ਲੋਕ ਚੰਨੀ ਤੋਂ ਤਪੇ ਸੀ, ਕਾਂਗਰਸ ਤੋਂ ਤਪੇ ਸੀ, ਪਰ ਜੀ ਚੰਨੀ ਦੀ ਉਸ ਗੱਲ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਉਹਨੂੰ ਕਿਹਾ ਸੀ, ਕਹਿੰਦਾ ਫਿਰ ਕੀ ਹੋ ਗਿਆ ਜੇ 20 ਮਿੰਟ ਖੜਾ ਰਹਿ ਗਿਆ। ਹਾਂ, ਬਿਲਕੁਲ ਬਿਲਕੁਲ। ਠੀਕ ਇਹ ਹੈ ਨਾ, ਤਾਂ ਉਹਦੇ ਉਸ ਸਟੈਂਡ ਤੋਂ ਲੋਕ ਬਾਗੋ ਬਾਗ ਸੀ, ਤੇ ਤੁਸੀਂ ਮਾਫੀ ਮੰਗ ਰਹੇ ਹੋ। ਹਾਂਜੀ, ਇਹ ਪੰਜਾਬ ਆ, ਇਹ ਹਾਂ, ਨਾਬਰੀ ਪਸੰਦ ਕਰਦਾ। ਮਤਲਬ ਭਗਵੰਤ ਮਾਨ ਦੀਆਂ ਦੋ ਗੱਲਾਂ ਲੋਕਾਂ ਨੂੰ ਸਭ ਤੋਂ ਜ਼ਿਆਦਾ ਚੁਭੀਆਂ, ਇੱਕ ਹਾਂਜੀ। ਮਾਫੀ ਮੰਗਣਾ, ਹੂੰ। ਜਦੋਂ ਕਿ ਪੰਜਾਬ ਨੂੰ ਉਸ ਸਮੇਂ ਜਿਹੋ ਜਿਹਾ ਰੋਸਾ ਸੀ, ਉਸ ਰੋਸੇ ਦੇ ਮੁਤਾਬਕ ਲੋਕਾਂ ਨੂੰ ਲੱਗਦਾ ਸੀ ਫਿਰ ਕੀ ਹੋ ਗਿਆ। ਫਿਰ ਕੀ ਹੋ ਗਿਆ? ਜੇ ਪੰਜਾਬ ਪੁਲਿਸ ਜ਼ਿੰਮੇਵਾਰ ਆ, ਤੁਸੀਂ ਹਾਂਜੀ। ਤੁਹਾਡੀ ਰਿਪੋਰਟ ਐਸਐਸਪੀ ਜ਼ਿੰਮੇਵਾਰ ਠਹਿਰਾਉਂਦੀ ਆ, ਤਾਂ ਹੂੰ। ਉਹ ਏਜੰਸੀ ਜ਼ਿੰਮੇਵਾਰ ਕਿਉਂ ਨਹੀਂ ਜਿਹੜੀ ਲਿਆਈ? ਜੇ ਪਤਾ ਹੀ ਨਹੀਂ ਰੋਡ ਕਲੀਅਰ ਨਹੀਂਗਾ ਤਾਂ ਕਿਉਂ ਲਿਆਈ? ਕਿਉਂ ਲਿਆਈ? ਤੇ ਨਾ ਜੀ। ਲਿਆਉਂਦੇ। ਇਹ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਰੋਡ ਕਲੀਅਰ ਨਹੀਂਗਾ। ਬਿਨਾਂ ਹੂੰ। ਰੋਡ ਕਲੀਅਰ ਦੀ ਸੂਚਨਾ ਤੋਂ ਕਿਵੇਂ ਆ ਗਏ? ਹੂੰ। ਸੋ ਇਸ ਲਈ ਉਹ ਡਰਾਮਾ ਫਿਰ 20 ਮਿੰਟ 4 ਮਿੰਟ ਤੋਂ ਬਾਅਦ 3 ਮਿੰਟ ਤੋਂ ਬਾਅਦ ਕਿਤੇ ਖੜਨਾ ਨਹੀਂ ਹੁੰਦਾ, ਖਾਸ ਕਰ ਪੁਲ ਤੇ ਤਾਂ ਬਿਲਕੁਲ ਨਹੀਂ ਖੜਨਾ ਹੁੰਦਾ। ਕਿਉਂ ਖੜੇ? ਜੀ, ਜੀ, ਸੋ ਬਿਲਕੁਲ। ਭਗਵੰਤ ਮਾਨ ਨੇ ਜਦੋਂ ਉਸ ਗੱਲ ਦੀ ਮਾਫੀ ਮੰਗੀ, ਪੰਜਾਬ ਨੂੰ ਉਹ ਗੱਲ ਬਹੁਤ ਚੁਭੀ ਕਿ ਤੁਸੀਂ ਚੁੱਪੀ। ਕਿਉਂ ਪੈਰਾਂ 'ਚ ਡਿੱਗ ਰਹੇ ਹੋ। ਹੂੰ। ਦੂਸਰਾ, ਪੰਜਾਬ ਇਸ ਗੱਲ ਦੀ ਲੜਾਈ ਲੜ ਰਿਹਾ ਕਿ 50 ਕਿਲੋਮੀਟਰ ਤੱਕ ਬੀਐਸਐਫ ਅੰਦਰ ਆ ਗਈ ਹੈ, ਪੰਜਾਬ ਨੂੰ ਕੇਂਦਰ ਕੰਟਰੋਲ ਕਰ ਰਿਹਾ ਬਿਨਾਂ ਸਰਕਾਰ ਬਣਾਏ। ਅੱਧੇ ਤੋਂ ਵੱਧ ਪੰਜਾਬ ਉਹਨਾਂ ਨੇ ਕਬਜ਼ੇ 'ਚ ਲੈ ਲਿਆ, ਤੇ ਇਹ ਕਹਿੰਦੇ ਅਸੀਂ ਬੀਐਸਐਫ ਨਾਲ ਮਿਲ ਕੇ ਕੰਮ ਕਰਾਂਗੇ ਜੀ, ਹੂੰ। ਜੀ, ਅਸੀਂ ਜੀ। ਸਹਿਯੋਗ ਦੇਵਾਂਗੇ ਜੀ। ਸੋ ਹਾਂਜੀ। ਆਹ ਬੋਲੀ ਸਾਫ਼, ਤੁਹਾਡੀ ਗੱਲ ਦਰੁਸਤ ਹੈ, ਜਿਹੜੀ ਗੱਲ ਤੁਸੀਂ ਕਹੀ ਉਹਦੇ ਵੱਲ ਸਾਫ਼ ਹੈ ਕਿ ਇਹਨਾਂ ਨੂੰ ਰੰਗ ਚੜ ਗਿਆ ਜਨਾਬ। ਜੀ, ਜੀ, ਬਿਲਕੁਲ। ਤੇ ਚਲੋ ਚੰਗੀ ਗੱਲ ਇਹ ਆ ਵੀ ਇਹਨਾਂ ਨੇ ਇਹ ਗੱਲ ਦਾ ਜ਼ਿਕਰ ਜ਼ਰੂਰ ਕੀਤਾ ਵੀ ਪੰਜਾਬ ਦੇ ਵਿੱਚ ਪੰਜਾਬ ਨੇ ਹਰੀ ਕ੍ਰਾਂਤੀ ਦਾ ਜਿਹੜਾ ਉਹ ਭੁਗਤ ਭੋਗੀ ਹੋ ਰਿਹਾ ਇਸ ਵੇਲੇ, ਜਿਹੜਾ ਕੈਂਸਰ ਆ ਪੰਜਾਬ ਦੇ ਵਿੱਚ, ਇਹ ਗੱਲ ਇੰਨੀ ਕੁ ਜ਼ਰੂਰ ਕੀਤੀ, ਪਰ ਪੰਜਾਬ ਦੀ ਗੱਲ ਇੰਨੀ ਕੁ ਨਹੀਂ ਸੀ। ਪੰਜਾਬ ਦੀ ਕਹਾਣੀ ਬਿਲਕੁਲ ਬਹੁਤ ਵੱਡੀ ਸੀ। ਬਹੁਤ ਲੰਬੀ ਸੀ। ਪੰਜਾਬ ਦੀ ਵਿਥਿਆ ਬਹੁਤ ਵੱਡੀ ਹੈ ਦੁੱਖਾਂ ਦੀ, ਬਿਲਕੁਲ ਤੇ ਬਿਲਕੁਲ ਪੰਜਾਬ ਨਾਬਰ ਪਸੰਦ ਦੇਸ਼ ਆ, ਪੰਜਾਬ ਨਾਬਰ ਹਾਂ, ਪਸੰਦ ਖਿੱਤਾ, ਜਿਹੜਾ ਨਾਬਰੀ ਨੂੰ ਪਸੰਦ ਕਰਦਾ। ਬਿਲਕੁਲ ਅ, ਜਿਹੜੇ ਪ੍ਰਧਾਨ ਮੰਤਰੀ ਸਾਹਿਬ ਹੁਣੇ ਇੱਥੇ ਆਏ ਸੀ, ਇਹ ਪੰਜਾਬੀ ਹੁਣੇ ਹਰਾ ਕੇ ਆਏ ਆ, ਹਜੇ ਸਾਲ ਵੀ ਨਹੀਂ ਹੋਇਆ ਉੱਥੇ। ਸਾਲ ਵੀ ਨਹੀਂ ਹੋਇਆ। ਜੀ, ਸ਼ਰਮਾ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ। ਗੱਲਾਂ ਬਹੁਤ ਸ਼ੁਕਰੀਆ। ਖਬਰਾਂ ਸਾਂਝੀਆਂ ਜਦੋਂ ਕਰਦੇ ਹੋ, ਟਿੱਪਣੀਆਂ ਜਦੋਂ ਕਰਦੇ ਹੋ, ਤੇ ਬਹੁਤ ਚੀਜ਼ਾਂ ਪੰਜਾਬ ਦੇ ਪਰਸਪੈਕਟਿਵ ਤੋਂ ਹੋਰ ਨਿਕਲ ਕੇ ਆਉਂਦੀਆਂ ਨੇ। ਬਸ ਬਿਲਕੁਲ ਕੰਸਟਰਕਟਿਵ ਗੱਲਾਂ ਤੁਹਾਡੇ ਨਾਲ ਹਮੇਸ਼ਾ ਹੁੰਦੀਆਂ ਨੇ, ਇੰਸ਼ਾਅੱਲਾ ਧੰਨਵਾਦ ਹੁੰਦੀਆਂ ਪ੍ਰਵੀਨ ਜੀ। ਰਹਿਣਗੀਆਂ। ਬਹੁਤ-ਬਹੁਤ ਧੰਨਵਾਦ। ਬਿਲਕੁਲ ਬਹੁਤ ਸ਼ੁਕਰੀਆ ਪ੍ਰਵੀਨ ਜੀ, ਸਾਰੇ ਦਰਸ਼ਕਾਂ ਸੋ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ, ਸੋ ਇਹ ਸਨ ਆਪਣੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਜੀ। ਦੀਪਕ ਸ਼ਰਮਾ ਚਨਾਰਥਲ ਜੀ ਇੱਕ ਪੱਤਰਕਾਰ ਵਜੋਂ ਸੇਵਾਵਾਂ ਤਾਂ ਦਿੰਦੇ ਨੇ, ਨਾਲੋਂ ਨਾਲ ਇੱਕ ਟਿੱਪਣੀਕਾਰ ਵਜੋਂ, ਤੇ ਪੰਜਾਬ ਦੀਆਂ ਕਈ ਅਹਿਮ ਮੁਹਿੰਮਾਂ, ਖਾਸ ਕਰਕੇ ਮੱਤੇਵਾੜਾ ਜੰਗਲ ਜਾਂ ਹੋਰ ਕਈ ਹੋਰ ਮੁਹਿੰਮਾਂ ਦੇ ਵਿੱਚ ਉਹ ਐਕਟਿਵ ਨਜ਼ਰ ਆਉਂਦੇ ਨੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।